ਰੀਸੈਂਟਲੀ ਜੋ ਟਰੱਕਿੰਗ ਦੇ ਵਿੱਚ ਚੱਲ ਰਿਹਾ ਆ, ਬੰਦੇ ਸੋਚਦੇ ਆ ਵੀ ਟਰੱਕਿੰਗ ਦਾ AI ਦੇ ਨਾਲ ਕੀ ਸੰਬੰਧ ਆ। ਚਲੋ ਹੁਣ ਤਾਂ ਆਟੋਮੈਟਿਕ ਟਰੱਕ ਤੋਂ ਸਮਾਰਟ ਟਰੱਕਸ ਤੇ ਉਹ ਸਾਰੀਆਂ ਚੀਜ਼ਾਂ AI ਡਰਿਵਨ ਟਰੱਕਸ ਵੱਲ ਨੂੰ ਤਾਂ ਕੰਮ ਜਿਹੜਾ ਉਹ ਵੱਧ ਹੀ ਰਿਹਾ ਆ। ਪਰ AI ਦੀ ਵਰਤੋਂ ਕਰਦੇ ਹੋਏ ਹੁਣ ਕਮਿਊਨਿਟੀਆਂ ਟਾਰਗੇਟ ਵੀ ਕੀਤੀਆਂ ਜਾ ਰਹੀਆਂ। ਪੰਜਾਬੀਆਂ ਦੇ ਦੁਆਰਾ ਕੁਝ ਐਕਸੀਡੈਂਟ ਹੋਣ ਤੋਂ ਬਾਅਦ ਪੂਰੀ ਦੀ ਪੂਰੀ ਕਮਿਊਨਿਟੀ ਜਿਹੜੀ ਆ ਉਹ ਖੁਰਦਬੀਨ ਦੇ ਹੇਠਾਂ ਆਈ ਆ ਤੇ AI ਦੇ ਵਿੱਚ ਜਿਹੜੀ ਟਾਰਗੇਟ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀ ਆ। ਸੋ ਇਹ ਜਿਹੜਾ ਇੱਕ ਇਸ਼ੂ ਆ, ਇਹ ਜਿੱਥੇ AI ਦੇ ਫਾਇਦੇ ਆ ਉੱਥੇ ਇੱਕ ਨੁਕਸਾਨ ਇਹ ਵੀ ਆ ਵੀ AI ਦੀ ਵਰਤੋਂ ਕਰਦੇ ਹੋਏ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ। ਅਨਫੋਰਚੂਨੇਟਲੀ ਆਪਣੀ ਜਿਹੜੀ ਕਮਿਊਨਿਟੀ ਇਸ ਵਾਰ ਟਾਰਗੇਟ ਦਾ ਸ਼ਿਕਾਰ ਹੋ ਰਹੀ। ਦੂਜੀ ਵਾਰ ਟਾਰਗੇਟ ਦਾ ਸ਼ਿਕਾਰ ਹੋਈ ਆ। ਵੈਸੇ ਤਾਂ ਜੇ ਤੁਸੀਂ ਟਾਰਗੇਟਿੰਗ ਦੇਖੋ ਤੇ ਬੜੇ ਸੂਖਮ ਲੈਵਲ ਦੇ ਉੱਤੇ ਬੜੇ ਚਿਰ ਤੋਂ ਹੀ ਚੱਲ ਰਹੀ ਆ ਤੇ ਪਰ ਆਪਾਂ ਚਲੋ ਉੱਥੇ ਟਰੱਕਿੰਗ ਦੀ ਗੱਲ ਕੀਤੀ, ਆਪਾਂ ਉਹਦੇ ਬਾਬਤ ਹੀ ਡੈਡੀਕੇਟਡਲੀ ਆਪਾਂ ਗੱਲ ਕਰ ਲੈਂਦੇ ਆ। ਤੇ ਆਨਲਾਈਨ ਹਰੈਸਮੈਂਟ ਆ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਫੇਸ ਕਰ ਰਹੀ ਆ। ਦੋ ਇਨਸੀਡੈਂਟਸ ਨੂੰ ਲੈ ਕੇ, ਇੱਕ ਤਾਂ ਜਿਹੜਾ ਫਲੋਰੀਡਾ ਦੇ ਵਿੱਚ ਹੋਇਆ, ਇੱਕ ਜਿਹੜਾ ਰੀਸੈਂਟ ਕੈਲੀਫੋਰਨੀਆ ਓਨਟਾਰੀਓ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ। ਹਰਾਸਮੈਂਟ ਜਿਹੜੀ ਆ, ਕਮਿਊਨਿਟੀ ਹਰਾਸਮੈਂਟ ਜਾਂ ਟਾਰਗੇਟਿੰਗ ਸੋਸ਼ਲ ਮੀਡੀਆ ਤੇ ਹੁੰਦੀ ਕੀ ਆ, ਟੈਕਨੀਕਲ ਟਰਮ ਕੀ ਹੈ? ਮੈਂ ਇਹ ਹੁੰਦੀ ਕਿ ਡਿਜੀਟਲ ਪਲੇਟਫਾਰਮਸ, ਭਾਵੇਂ ਉਹਨੂੰ ਸੋਸ਼ਲ ਮੀਡੀਆ ਯੂਜ਼ ਕਰ ਲਓ ਜਾਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ AI ਟੂਲਸ ਆ, ਉਹਨਾਂ ਨੂੰ ਯੂਜ਼ ਕਰਕੇ ਹਰਾਸ ਕਰਨਾ ਜਾਂ ਇੰਟੀਮੀਡੇਟ ਕਰਨਾ ਕਿਸੇ ਇੰਡੀਵਿਜੂਅਲ ਜਾਂ ਗਰੁੱਪ, ਉਹਨੂੰ ਕਮਿਊਨਿਟੀ ਟਾਰਗੇਟਿੰਗ ਕਹਿੰਦੇ ਆ, ਟੈਕਨੀਕਲ ਟਰਮ। ਉਹਦੇ ਵਿੱਚ ਥ੍ਰੈਟਸ ਵੀ ਹੋ ਸਕਦੀ ਆ, ਮਖੌਲ ਦੇ ਪਾਤਰ ਬਣਾਉਣਾ, ਹਰਾਸਮੈਂਟ ਕਰਨੀ ਜਾਂ ਕਾਲਿੰਗ ਆਫ ਪੁਲਿਸ ਹੋਣਾ, ਇਦਾਂ ਦੀ ਸਾਰੀ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਟਾਰਗੇਟਿੰਗ ਦੇ ਵਿੱਚ ਆਉਂਦੀਆਂ। ਵੱਖ-ਵੱਖ ਗੇਮਸ ਦੇ ਐਂਗਲ ਤੋਂ ਉਹਨਾਂ ਨੇ ਕਰ ਰਹੇ ਆ, ਕਾਰਟੂਨ ਦੇ ਤੌਰ ਦੇ ਉੱਤੇ ਜਿੱਦਾਂ ਟਰੱਕਾਂ ਦੇ ਖਿਡੌਣੇ ਹੁੰਦੇ ਆ ਉਹਦੇ ਵਿੱਚ ਆਹ ਦੇਖੋ, ਇਹ ਤਾਂ ਇਹਨਾਂ ਨੇ 25 ਅਕਤੂਬਰ ਨੂੰ ਜਿਹੜੀ ਇਹ ਬਣਾਈ ਹੋਈ ਹੈ, ਇਹ ਤਾਂ ਸਿੱਧੀ ਉਹੀ ਆ ਜਿਹੜਾ ਐਕਸੀਡੈਂਟ ਹੋਇਆ। ਉਹ ਲਾਲ ਰੰਗ ਦਾ ਟਰੱਕ, ਜਿੱਦਾਂ ਉਹਦੇ ਤੇ ਲਿਖਿਆ ਸੀਗਾ ਟਰੱਕ ਦੇ ਉੱਤੇ, ਉਹੀ ਚੀਜ਼ ਉਹਨਾਂ ਨੇ ਦਿਖਾ ਕੇ ਉਹ ਚੀਜ਼ ਜਿਹੜੀ ਉਹ ਪੇਸ਼ ਕਰ ਰਹੇ ਆ। ਸੋ ਸ਼ਰੇਆਮ ਹੀ ਜਿਹੜੀ ਬਿਲਕੁਲ ਟਾਰਗੇਟ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਇਹ ਕਥਿਤ ਤੌਰ ਦੇ ਉੱਤੇ ਅਲੈਜਡਲੀ ਆਪਾਂ ਕਹਿ ਸਕਦੇ ਹਾਂ ਵੀ ਇਹ ਕੁਝ ਅਜਿਹੇ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਇਹਦੇ ਵਿੱਚ ਨਿਸ਼ਾਨਾ ਜਿਹੜੀ ਆਪਣੀ ਕਮਿਊਨਿਟੀ ਨੂੰ ਬਣਾ ਰਹੇ ਆ। ਲੋਕ ਮਾਈਕਰੋਸਕੋਪ ਲਾ ਕੇ ਤੁਹਾਡੀਆਂ ਗਲਤੀਆਂ ਨੂੰ ਜਿਹੜਾ ਉਹ ਦੇਖ ਰਹੇ ਆ। ਛੋਟੀ ਜਿਹੀ ਵੀ ਗਲਤੀ, ਵੀਡੀਓਜ਼ ਇੰਨੀਆਂ ਜ਼ਿਆਦਾ ਜਿਹੜੀਆਂ ਬਣਦੀਆਂ ਵੀ ਹੁਣ ਬੰਦਾ ਕਰੇ ਕੀ। ਬਹੁਤ ਔਖਾ ਕੰਮ ਜਿਹੜਾ ਇਸ ਦੇ ਵਿੱਚ ਹੋਇਆ ਪਿਆ। ਸੋ ਖਾਸ ਕਰਕੇ ਉਦੋਂ ਜਦੋਂ ਤੁਸੀਂ ਵੱਖਰੇ ਦਿਸਦੇ ਆ ਤੇ ਫਿਰ ਉਹ ਤੁਸੀਂ ਦਿਸਦੇ ਜ਼ਿਆਦਾ ਆ। ਸੋ ਉਹਦੇ ਕਰਕੇ ਉਹਨਾਂ ਨੂੰ ਟਾਰਗੇਟ ਕਰਨਾ ਬਹੁਤ ਆਸਾਨ ਜਿਹੜਾ ਉਹ ਹੋ ਗਿਆ ਆ। ਕਿ ਆਪ ਵੀ ਕੁਝ ਐਕਟਿਵ ਹੋਈਏ ਇਸ ਚੀਜ਼ ਨੂੰ ਲੈ ਕੇ, ਆਪਣੇ ਆਪ ਰਾਜ ਕਰਨੀ ਚੀਜ਼ ਰੁਕਣੀ ਨਹੀਂ ਰੁਕਣੀ ਜੀ, ਵਾਧਾ ਪਿਆ ਰੁਕਣੀ ਨਹੀਂ, ਇਹ ਰੁਕਣੀ। ਦੇਖੋ ਆਪਾਂ ਨੂੰ ਜੇ ਇਸ ਦੁਨੀਆ ਦੇ ਵਿੱਚ ਵਡਿਆਈ ਮਿਲਦੀ ਆ ਰਾਜ ਕਰਨ, ਰਾਈਟ, ਤੇ ਉਹ ਮਿਲਦੀ ਆ ਸਾਡੀਆਂ ਐਥੀਕਲ ਜਿਹੜੀਆਂ ਪਰੰਪਰਾਵਾਂ ਹੋ ਗਈਆਂ ਜਾਂ ਐਥੀਕਲ ਜਿਹੜੇ ਅਸੀਂ ਐਜ਼ ਅ ਕਮਿਊਨਿਟੀ ਕੰਮ ਕਰਦੇ ਹਾਂ, ਉਸ ਚੀਜ਼ ਸਾਨੂੰ ਉਹ ਵਡਿਆਈ ਦਿੰਦਾ। ਜਦੋਂ ਅਸੀਂ ਨਾਨ ਐਥੀਕਲ ਵਾਲੇ ਪਾਸੇ ਨੂੰ ਤੁਰਦੇ ਹਾਂ ਤੇ ਨਾਨ ਐਥੀਕਲ ਵਾਲੇ ਪਾਸੇ ਨੂੰ ਜਦੋਂ ਤੁਰਦੇ ਹਾਂ ਤੇ ਉਹਨੇ ਸਾਨੂੰ ਨੁਕਸਾਨ ਹੀ ਕਰਨਾ। ਕਿ ਅੱਜ ਕੱਲ੍ਹ ਕਾਫੀ ਜ਼ਿਆਦਾ ਸਿੱਖਾਂ ਦੇ ਰਿਲੇਟਡ ਸੋਸ਼ਲ ਮੀਡੀਆ ਪੇਜ ਜਿਹੜੇ ਆ ਉਹ ਟੇਕ ਡਾਊਨ ਹੋ ਰਹੇ ਤੇ 2 ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਉਹਦੀ ਰਿਪੋਰਟਸ ਹੋਈਆਂ। ਤਾਂ ਉਹ ਇੱਕ ਸਟਰਕਚਰਲ ਪ੍ਰੋਬਲਮ ਆਪਾਂ ਦੇ ਐਗਜ਼ਿਸਟ ਕਰਦੀ ਹੈ, ਕਿਉਂਕਿ ਆਪਾਂ ਜੇ ਐਜ਼ ਅ ਕਮਿਊਨਿਟੀ ਆਪਾਂ ਛੋਟੇ ਬਿਜ਼ਨਸਿਸ ਵਿੱਚ ਜਾ ਕੇ ਬਹੁਤ ਟੈਕ ਇੰਡਸਟਰੀ ਦੇ ਵਿੱਚ ਆਪਾਂ ਬਹੁਤ ਘੱਟ ਆਏ। ਤੇ ਜਿੱਥੇ ਡਿਸੀਜਨ ਮੇਕ ਹੁੰਦੇ ਆ ਕਿ ਇਹ ਪੇਜ ਨੂੰ ਟੇਕ ਡਾਊਨ ਕਰਨਾ ਜਾਂ ਨਹੀਂ ਕਰਨਾ ਜਾਂ ਐਗਜ਼ਿਸਟ ਕਰਨਾ ਚਾਹੀਦਾ ਆਨਲਾਈਨ ਜਾਂ ਨਹੀਂ ਆਨਲਾਈਨ, ਉਹ ਆਪਣੇ ਹੱਥ ਵਿੱਚ ਹੈ ਨਹੀਂ ਆ। ਪਰ ਮੈਂ ਇਹ ਰਾਜ ਕਰਨ over the period of time ਇਹ ਦੇਖਿਆ, ਆਪਾਂ ਰੇਡੀਓ ਦੇ ਉੱਪਰ ਵੀ ਦੇਖਦੇ ਬਹੁਤ ਲੋਕੀ ਆਉਂਦੇ ਰੇਡੀਓ ਦੇ ਉੱਪਰ ਵੀ ਸਾਨੂੰ ਵੇ ਏਰੀਏ ਦਾ ਰੇਡੀਓ ਲੈ ਦਿਓ ਤੇ ਸਾਨੂੰ ਸੈਂਟਰਲ ਵੈਲੀ ਦਾ ਦੇ ਦਿਓ, ਜਾਂ ਕਈ ਬੰਦੇ ਬੜੇ ਚਿਰ ਬਾਅਦ ਮਿਲਦੇ, ਹਾਂਜੀ ਭਈ ਅਸੀਂ ਕਿੱਥੇ, ਅਸੀਂ ਸੈਂਟਰਲ ਵੈਲੀ ਤੋਂ ਹੋ ਗਏ। ਸੋ ਪਰ ਇਹ ਜਿਹੜੀ ਚੀਜ਼ਾਂ ਰਾਜ ਕਰਨੇ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਨੁਕਸਾਨ ਕਰਨਗੇ। ਜੇ ਤੁਹਾਡੀ ਭਾਈ ਪੇ ਏਰੀਆ 'ਚ ਪ੍ਰੈਜ਼ੈਂਸ ਹੈਗੀ ਹੈ ਤੇ ਉਹ ਪ੍ਰੈਜ਼ੈਂਸ ਛੱਡੋ ਨਾ। ਹਾਂ, ਜੇ ਤੁਸੀਂ ਰਿਟਾਇਰ ਹੋ ਗਏ ਹੋ, ਤੁਸੀਂ ਯੂ ਨੋ ਲੋਂਗਰ ਵਾਂਟ ਟੂ ਵਰਕ, ਠੀਕ ਆ, ਤੁਹਾਡੇ ਬੱਚੇ ਹੋ ਗਏ, ਠੀਕ ਆ, ਫਿਰ ਬੇ ਏਰੀਆ ਤੋਂ ਬਾਹਰ ਜਾਣਾ ਠੀਕ ਆ। ਪਰ ਜੇ ਤੁਸੀਂ ਯੰਗ ਹੋ ਜਾਂ ਤੁਹਾਡੇ ਬੱਚੇ ਯੰਗ ਆ ਬਹੁਤ ਜ਼ਿਆਦਾ, ਤੇ ਰਾਜ ਕਰਨ ਮੇਰੀ ਤੇ ਨਿੱਜੀ ਤੌਰ ਤੇ ਐਡਵਾਈਸ ਇਹ ਆ ਵੀ ਜੇ ਬੇ ਏਰੀਆ ਵਿੱਚ ਤੁਹਾਡੇ ਪੈਰ ਲੱਗਦੇ ਆ, ਸਿਲੀਕਨ ਵੈਲੀ ਵਿੱਚ ਤੁਹਾਡੇ ਪੈਰ ਲੱਗਦੇ ਆ ਤੇ ਜ਼ਰੂਰ ਇੱਥੇ ਰਹੋ। ਮੈਂ ਇਹ ਨਹੀਂ ਕਹਿੰਦਾ ਤੁਸੀਂ ਸਾਰੇ ਟੈਕ ਵਿੱਚ ਹੀ ਆ ਜਾਓ। ਉਹ ਹਰ ਇੱਕ ਤਰ੍ਹਾਂ ਦਾ ਇੱਥੇ ਈਕੋਸਿਸਟਮ ਆ ਜਿਹੜਾ ਇੱਥੇ ਦੀ ਅਮਰੀਕਾ ਦੀ ਪੋਲੀਟਿਕਸ ਨੂੰ ਹੁਣ ਦਿਨੋਂ ਦਿਨ ਸ਼ੇਪ ਕਰ ਰਿਹਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਅੱਜ ਦੇ ਇਸ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ। ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੇ ਬਾਬਤ ਗੱਲਾਂ ਬਾਤਾਂ ਕਰਦੇ ਹਾਂ
ਟੈਕਨੋਲੋਜੀ ਦੀ ਦੁਨੀਆ 'ਚ ਕੀ ਚੱਲ ਰਿਹਾ ਤੇ ਇਹ ਸਾਡੀ ਲਾਈਫ ਬਿਜ਼ਨੈਸਿਸ ਨੂੰ ਕਿੱਦਾਂ ਇੰਪੈਕਟ ਕਰਦੇ ਆ। ਆਪਾਂ ਇਸ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਥਰਾਈਵ ਕਰਨਾ। ਰਾਜਕੀਰ ਮੈਨੂੰ ਲੱਗਦਾ ਕਿ ਆਪਾਂ ਨੂੰ ਜਿਹੜਾ ਇਹ ਵਰਡ ਆ, ਆਪਾਂ ਨੂੰ ਹਰ ਟਾਕ ਸ਼ੋਅ ਦੇ ਵਿੱਚ ਹੁਣ ਕਹਿਣਾ ਚਾਹੀਦਾ। ਆਪਾਂ ਪਿਛਲੇ 3 ਕੁ ਟਾਕ ਸ਼ੋਅ ਦੇ ਵਿੱਚ ਇਹ ਗੱਲ ਨੂੰ ਸਾਹਮਣੇ ਲੈ ਕੇ ਆਏ ਆ ਕਿ ਏਆਈ ਦੀ ਦੁਨੀਆ ਦੇ ਵਿੱਚ ਆਪਾਂ ਸਰਵਾਈਵ ਨਹੀਂ ਕਰਨਾ, ਆਪਾਂ ਥਰਾਈਵ ਕਰਨਾ। ਤੇ ਮੈਨੂੰ ਇਹ ਵੀ ਆਪਣੇ ਟਾਕ ਸ਼ੋਅ ਵਿੱਚ ਆਪਾਂ ਹਰ ਵਾਰੀ ਰਿਮਾਈਂਡਰ ਦਿਆ ਕਰੀਏ ਇਸ ਚੀਜ਼ ਦਾ। ਸੋ ਜੀ ਬਿਲਕੁਲ ਆਇਆਂ ਨੂੰ ਸਾਰਿਆਂ ਨੂੰ ਵੈਲਕਮ। ਜੀ। ਨਹੀਂ, ਬਿਲਕੁਲ ਚਾਹੀਦਾ ਵੀ ਹੈ। ਸੋ ਪ੍ਰਫੁੱਲਤ ਹੋਣਾ, ਵਧਣਾ ਆ ਆਪਾਂ, ਸਿਰਫ ਪਿੱਛੇ-ਪਿੱਛੇ ਹੀ ਨਹੀਂ ਤੁਰਨਾ, ਮੋਹਰੇ-ਮੋਹਰੇ ਹੋ ਕੇ ਲੀਡ ਜਿਹੜਾ ਉਹ ਕਰਨਾ ਹੈ, ਉਸ ਬਾਰੇ ਅ, ਕਿੱਦਾਂ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜਾ ਡਿਸਕਸ ਕਰਦੇ ਰਹਿੰਦੇ ਹਾਂ, ਤੇ ਕੁਛ ਨਾ ਕੁਛ ਅੱਗੇ ਵਧਣਾ ਚਾਹੀਦਾ। ਰੀਜ਼ਨ ਚੰਗਾ ਕੀਤਾ ਤੁਸੀਂ ਇਹ ਗੱਲ ਕਰ ਲਈ ਹੈ ਹਰਵਿੰਦਰ, ਕਿਉਂਕਿ ਅਦਰਵਾਈਜ਼ ਆਪਾਂ ਜੋ ਦੇਖ ਰਹੇ ਹਾਂ, ਜਦੋਂ ਆਪਾਂ ਲੀਡ ਨਹੀਂ ਕਰਦੇ, ਪਿੱਛੇ ਰਹਿ ਜਾਂਦੇ ਹਾਂ, ਤੇ ਫਿਰ ਉਹਦੇ ਵਿੱਚ ਜਦੋਂ ਤੁਸੀਂ ਕੋਈ ਤੁਹਾਡੇ ਮਗਰ ਪੈ ਜਾਂਦਾ ਹੈ ਜਾਂ ਤੁਸੀਂ ਜਦੋਂ ਪਿੱਛੇ ਰਹਿ ਜਾਂਦੇ ਆ ਤਾਂ ਫਿਰ ਟਾਰਗੇਟ ਹੋਣਾ ਸ਼ੁਰੂ ਹੋ ਜਾਂਦੀ ਹੈ। ਰੀਸੈਂਟਲੀ ਜੋ ਟਰੱਕਿੰਗ ਦੇ ਵਿੱਚ ਚੱਲ ਰਿਹਾ ਆ, ਬੰਦੇ ਸੋਚਦੇ ਆ ਵੀ ਟਰੱਕਿੰਗ ਦਾ ਏਆਈ ਦੇ ਨਾਲ ਕੀ ਸੰਬੰਧ ਆ। ਚਲੋ ਹੁਣ ਤਾਂ ਆਟੋਮੈਟਿਕ ਟਰੱਕ ਤੋਂ ਸਮਾਰਟ ਟਰੱਕਸ ਤੇ ਉਹ ਸਾਰੀਆਂ ਚੀਜ਼ਾਂ ਏਆਈ ਡਰਿਵਨ ਟਰੱਕਸ ਵੱਲ ਨੂੰ ਤਾਂ ਕੰਮ ਜਿਹੜਾ ਉਹ ਵੱਧ ਹੀ ਰਿਹਾ ਆ। ਪਰ ਏਆਈ ਦੀ ਵਰਤੋਂ ਕਰਦੇ ਹੋਏ ਹੁਣ ਕਮਿਊਨਿਟੀਆਂ ਟਾਰਗੇਟ ਵੀ ਕੀਤੀਆਂ ਜਾ ਰਹੀਆਂ। ਪੰਜਾਬੀਆਂ ਦੇ ਦੁਆਰਾ ਕੁਝ ਐਕਸੀਡੈਂਟ ਹੋਣ ਤੋਂ ਬਾਅਦ ਪੂਰੀ ਦੀ ਪੂਰੀ ਕਮਿਊਨਿਟੀ ਜਿਹੜੀ ਆ ਉਹ ਖੁਰਦਬੀਨ ਦੇ ਹੇਠਾਂ ਆਈ ਆ, ਤੇ ਏਆਈ ਦੇ ਵਿੱਚ ਜਿਹੜੀ ਟਾਰਗੇਟ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀ ਆ। ਸੋ ਹਰਵਿੰਦਰ, ਇਹ ਜਿਹੜਾ ਇੱਕ ਇਸ਼ੂ ਆ, ਇਹ ਜਿੱਥੇ ਏਆਈ ਦੇ ਫਾਇਦੇ ਆ ਉੱਥੇ ਇੱਕ ਨੁਕਸਾਨ ਇਹ ਵੀ ਆ, ਵੀ ਏਆਈ ਦੀ ਵਰਤੋਂ ਕਰਦੇ ਹੋਏ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ। ਅਨਫੋਰਚੂਨੇਟਲੀ ਆਪਣੀ ਜਿਹੜੀ ਕਮਿਊਨਿਟੀ ਇਸ ਵਾਰ ਟਾਰਗੇਟ ਦਾ ਸ਼ਿਕਾਰ ਹੋ ਰਹੀ ਹੈ। ਦੂਜੀ ਵਾਰ ਟਾਰਗੇਟ ਦਾ ਸ਼ਿਕਾਰ ਹੋਈ ਆ। ਵੈਸੇ ਤਾਂ ਜੇ ਤੁਸੀਂ ਟਾਰਗੇਟਿੰਗ ਦੇਖੋ ਤੇ ਬੜੇ ਸੂਖਮ ਲੈਵਲ ਦੇ ਉੱਤੇ ਬੜੇ ਚਿਰ ਤੋਂ ਹੀ ਚੱਲ ਰਹੀ ਆ। ਹੂੰ, 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 ਹੂੰ। ਤੇ ਪਰ ਆਪਾਂ ਚਲੋ ਉੱਥੇ ਟਰੱਕਿੰਗ ਦੀ ਗੱਲ ਕੀਤੀ, ਆਪਾਂ ਉਹਦੇ ਬਾਬਤ ਹੀ ਡੈਡੀਕੇਟਡ ਹੀ ਆਪਾਂ ਗੱਲ ਕਰ ਲੈਂਦੇ ਹਾਂ। ਤੇ ਔਨਲਾਈਨ ਹੈਰੈਸਮੈਂਟ ਆ, ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਫੇਸ ਕਰ ਰਹੀ ਆ। 2 ਇੰਸੀਡੈਂਟਸ ਨੂੰ ਲੈ ਕੇ। ਇੱਕ ਤਾਂ ਜਿਹੜਾ ਫਲੋਰੀਡਾ ਦੇ ਵਿੱਚ ਹੋਇਆ, ਤੇ ਇੱਕ ਜਿਹੜਾ ਰੀਸੈਂਟ ਕੈਲੀਫੋਰਨੀਆ, ਓਨਟਾਰੀਓ ਦੇ ਵਿੱਚ ਜਿਹੜਾ ਇੰਸੀਡੈਂਟ ਹੋਇਆ, ਜਸ਼ਨਦੀਪ ਸਿੰਘ ਨਾਂ ਦਾ ਮੁੰਡਾ ਸੀ ਆਈ ਥਿੰਕ। ਸਾਰਿਆਂ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸੰਜੀਦਗੀ ਨੂੰ ਅੱਗੇ ਰੱਖਦੇ ਹੋਏ ਇਹ ਚੀਜ਼ ਤੇ ਵੀ ਜਿਹੜੇ ਬੰਦੇ ਚੜ੍ਹਾਈ ਕੀਤੇ ਇਸ ਐਕਸੀਡੈਂਟ ਦੇ ਵਿੱਚ ਅਨਫੋਰਚੂਨੇਟ, ਸਾਰਿਆਂ ਤੋਂ ਪਹਿਲਾਂ ਤਾਂ ਬਿਲਕੁਲ ਡੈਫੀਨੇਟਲੀ ਉਹਨਾਂ ਵੱਲ ਧਿਆਨ ਜਾਣਾ ਚਾਹੀਦਾ ਜਿਹੜਾ ਕਿ ਜਾਂਦਾ ਵੀ ਆ। ਸਾਰੇ ਜਾਣੇ ਬਿਲਕੁਲ, ਅਸੀਂ ਘਰੋਂ ਨਿਕਲਦੇ ਹਾਂ ਤੇ ਹਮਦਰਦੀ ਹੈ ਉਹਨਾਂ ਦੇ ਨਾਲ। ਇਹੀ ਆ, ਇਹ ਹੁੰਦਾ ਕਿ ਸਲਾਮਤ ਸਹੀ ਸਲਾਮਤ ਘਰੇ ਆਈਏ, ਸਾਰੇ ਮਾਂ-ਪਿਓ, ਭੈਣ-ਭਰਾ, ਬੱਚਿਆਂ ਵਾਲੇ ਲੋਕ ਆ। ਸੋ ਪਹਿਲੀ ਚੀਜ਼ ਤੇ ਜਦੋਂ ਆਪਾਂ ਕੋਈ ਵੀ ਗੱਲ ਕਰਦੇ ਉਸ ਪਾਸੇ ਆਪਾਂ ਨੂੰ ਸੰਜੀਦਗੀ ਨਾਲ ਧਿਆਨ ਰੱਖਣਾ ਚਾਹੀਦਾ। ਅਨਫੋਰਚੂਨੇਟ ਗੱਲ ਹੋਈ ਆ, ਅਣਗਹਿਲੀ ਹੋਈ ਆ ਵੱਡੀ, ਤੇ ਮੈਂ ਇਹਦੀ ਵੀਡੀਓ ਦੇਖੀ ਸੀ ਸਾਰੇ ਤੇ ਪਰ ਉਹਨੂੰ ਉਸ ਚੀਜ਼ ਦੇ ਨਾਲ ਲੈ ਕੇ ਕਈ ਜਿਹੜੇ ਲੋਕ ਹੁੰਦੇ ਆ, ਉਸ ਚੀਜ਼ ਦੇ ਉਹਨਾਂ ਦੇ ਲਈ ਇਹ ਇੱਕ ਮੌਕਾ ਬਣ ਜਾਂਦਾ ਉਹਨਾਂ ਦਾ ਜਿਹੜਾ ਅ, ਉਹਨਾਂ ਦੀ ਜਿਹੜੀ ਹੇਟ ਨੂੰ ਸਾਹਮਣੇ ਲਿਆਉਣ ਦਾ, ਹੈ ਨਾ? ਇਸ ਟਾਈਮ ਦੇ ਉੱਤੇ ਪਿਛਲੇ ਤਕਰੀਬਨ ਕਾਫ਼ੀ ਸਮੇਂ ਤੋਂ ਮੈਨੂੰ ਲੱਗਦਾ ਕਿ 4-5 ਸਾਲ ਤੋਂ ਇਹ ਕਾਫ਼ੀ ਜਿਹੜੀ ਲਹਿਰ ਆ, 4-5 ਸਾਲ ਤੋਂ ਵੀ ਜ਼ਿਆਦਾ ਹੀ 2016-17 ਤੋਂ ਹੀ ਇੱਕ ਲਹਿਰ ਜਿਹੀ ਬਣਦੀ ਜਾਂਦੀ ਆ, ਜਿਹਨੇ ਪੂਰੇ ਯੂਰਪ ਨੂੰ ਪਹਿਲਾਂ ਲਪੇਟਿਆ। ਫਿਰ ਇੰਗਲੈਂਡ ਦੇ ਵਿੱਚ, ਉਸ ਤੋਂ ਬਾਅਦ ਅਮਰੀਕਾ ਦੇ ਵਿੱਚ। ਕਈ ਲੋਕਾਂ ਨੂੰ ਵੀ ਲੱਗਦਾ ਕਿ ਟਰੰਪ ਦੇ ਆਉਣ ਦੇ ਨਾਲ ਹੀ ਇਹ ਚੇਂਜ ਹੋਈ। ਟਰੰਪ ਤਾਂ ਇੱਕ ਕਲਮੀਨੇਸ਼ਨ ਪੁਆਇੰਟ ਸੀ ਉਸ ਚੀਜ਼ ਨੂੰ ਲੈ ਕੇ, ਜਿਹੜੀ ਕਾਫ਼ੀ ਸਮੇਂ ਤੋਂ ਇਹ ਚੱਲ ਰਹੀ ਆ। ਤੇ ਸਾਡੇ ਲਈ ਥੋੜ੍ਹਾ ਜਿਹਾ ਮਸਲਾ ਕੰਪਲਿਕੇਟਡ ਰਾਜਕਾਰਨ ਇਸ ਲਈ ਹੋ ਜਾਂਦਾ ਕਿਉਂਕਿ ਜਿਹੜੇ ਸਿੱਖ ਜਾਂ ਆਪਾਂ ਇੱਕ ਸਟੇਟਲੈਸ ਲੋਕ ਆ, ਤੇ ਆਪਾਂ ਕੋਈ ਇੱਕ ਬੱਝਵੇਂ ਰੂਪ ਦੇ ਵਿੱਚ ਕੋਈ ਟੈਕਸਪੇਅਰ ਫੰਡਡ ਕੋਈ ਇਨਫਰਾਸਟਰਕਚਰ ਹੈ ਨਹੀਂ ਕਿ ਆਪਾਂ ਕੋਈ ਪਲੈਨਿੰਗ ਕਰ ਸਕੀਏ। ਇਸ ਟਾਈਮ ਦੇ ਉੱਤੇ ਜਿਹੜੇ ਸਿੱਖ ਆ ਛੋਟੇ-ਛੋਟੇ ਕਹਿ ਲਓ ਜਥਿਆਂ ਦੇ ਰੂਪ ਵਿੱਚ ਹੀ ਆ, ਕੋਈ ਅਮਰੀਕਾ ਬੈਠਾ, ਕੋਈ ਕੈਨੇਡਾ ਬੈਠਾ, ਉਹਨਾਂ ਦੇ ਵਿੱਚ ਵੀ ਕੋਈ ਬਹੁਤੀ ਤਾਲਮੇਲ ਨਹੀਂ ਹੈਗੀ ਆਪਸ ਦੇ ਵਿੱਚ। ਕਈ ਮਸਲਿਆਂ ਦੇ ਉੱਤੇ ਹੋ ਜਾਂਦੀ ਹੈ, ਜ਼ਿਆਦਾ ਵਿੱਚ ਨਹੀਂ ਹੈਗੀ। ਇਹ ਜਿਹੜੇ ਮਸਲੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ ਬੇਸਡ ਮਸਲਾ, ਇਹਦੇ ਵਿੱਚ ਸਾਡੇ ਅਮਰੀਕਨ ਲੋਕ ਹੀ ਆ ਜਿਹੜੇ ਹੈਲਪ ਕਰ ਸਕਦੇ ਆ। ਕੈਨੇਡਾ ਦੇ ਵਿੱਚ ਉਹਨਾਂ ਦੇ ਆਪਣੇ ਤਰ੍ਹਾਂ ਦੇ ਮਸਲੇ ਆ, ਉਹ ਹੈਲਪ ਕਰ ਸਕਦੇ ਆ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਹੈਰਾਸਮੈਂਟ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਔਨਲਾਈਨ। ਤੇ ਉਹਦੇ ਵਿੱਚ ਆਪਾਂ ਸੋਚਿਆ ਸੀ ਵੀ ਚਲੋ ਥੋੜ੍ਹੀ ਬਹੁਤੀ ਗੱਲ ਕਰਾਂਗੇ। ਇਹਦੇ ਵਿੱਚ ਜਿਹੜੀ ਕਮਿਊਨਿਟੀ ਹੈਰਾਸਮੈਂਟ ਰਾਜ ਕਰਨਾ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਹੁਣ ਅਸੀਂ ਇਹਦੇ ਬਿਲਕੁਲ ਡਾਇਰੈਕਟ ਨਿਸ਼ਾਨੇ ਦੇ ਉੱਤੇ ਆਏ ਹਾਂ। ਬਹੁਤ ਜ਼ਿਆਦਾ ਕਮਿਊਨਿਟੀਆਂ ਇਸ ਹੈਰਾਸਮੈਂਟ ਦਾ ਟਾਰਗੇਟ ਬਣਦੀਆਂ।
ਬਣਦੀਆਂ ਆਈਆਂ, ਹੂੰ, ਉਹਨਾਂ ਤੋਂ ਹੂੰ, ਆਪਾਂ ਲਰਨ ਕਰ ਸਕਦੇ ਹਾਂ, ਆਪਾਂ ਇੱਥੋਂ ਕਿੱਦਾਂ ਬਚਣਾ ਜਾਂ ਅੱਗੇ ਕੀ ਕਰੀਏ, ਹੈ ਨਾ। ਪਰ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਹਰਾਸਮੈਂਟ ਜਿਹੜੀ ਆ ਕਮਿਊਨਿਟੀ ਹਰਾਸਮੈਂਟ ਜਾਂ ਟਾਰਗੇਟਿੰਗ ਸੋਸ਼ਲ ਮੀਡੀਆ ਤੇ ਹੁੰਦੀ ਕੀ ਆ? ਟੈਕਨੀਕਲ ਟਰਮ ਕੀ ਹੈ? ਹੂੰ, ਟੈਕਨੀਕਲ ਟਰਮ ਇਹ ਹੁੰਦੀ ਹੈ ਕਿ ਡਿਜੀਟਲ ਪਲੈਟਫਾਰਮਸ ਭਾਵੇਂ ਉਹਨੂੰ ਸੋਸ਼ਲ ਮੀਡੀਆ ਯੂਜ਼ ਕਰ ਲਓ ਜਾਂ ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਏਆਈ ਟੂਲਸ ਆ, ਉਹਨਾਂ ਨੂੰ ਯੂਜ਼ ਕਰਕੇ ਹਰੈਸ ਕਰਨਾ ਜਾਂ ਇੰਟੀਮੀਡੇਟ ਕਰਨਾ ਕਿਸੇ ਇੰਡੀਵਿਜੂਅਲ ਜਾਂ ਗਰੁੱਪ ਨੂੰ ਇਕੱਠੇ ਹੋ ਕੇ, ਹੈ ਨਾ? ਉਹਨੂੰ ਕਮਿਊਨਿਟੀ ਟਾਰਗੇਟਿੰਗ ਕਹਿੰਦੇ ਆ ਟੈਕਨੀਕਲ ਟਰਮ ਦੇ ਵਿੱਚ। ਹੂੰ, ਹੂੰ, ਸੋ ਉਹਦੇ ਵਿੱਚ ਥ੍ਰੈਟਸ ਵੀ ਹੋ ਸਕਦੀ ਆ, ਮਖੌਲ ਦੇ ਪਾਤਰ ਬਣਾਉਣਾ, ਹਰੈਸਮੈਂਟ ਕਰਨੀ ਜਾਂ ਇਨ ਕਾਲਿੰਗ ਆਫ ਪੁਲਿਸ ਹੋਣਾ, ਇੱਦਾਂ ਦੀ ਸਾਰੀ ਚੀਜ਼ਾਂ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਟਾਰਗੇਟਿੰਗ ਦੇ ਵਿੱਚ ਆਉਂਦੀਆਂ, ਹੈ ਨਾ? ਹੂੰ, 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 ਤੇ ਅੱਜ-ਕੱਲ੍ਹ ਨਾ ਜਿਹੜੀ ਚੀਜ਼ ਆਪਾਂ ਸਾਹਮਣੇ ਅਬਰਪਟ ਜਿਹੜੇ ਆਪਾਂ ਨੈਚੁਰਲ ਦੇਖੀਏ ਵੀ ਕੋਇਨਸੀਡੈਂਟਲੀ ਹੋ ਗਿਆ ਤੇ ਉਹ ਦੇਖਣ ਵਾਲੀ ਚੀਜ਼ ਲੱਗਦੀ ਨਹੀਂ ਆ। ਇਹ ਬੜੀ ਹੂੰ, ਵੈਲ ਨੈਟਵਰਕਡ ਹਰੈਸਮੈਂਟ ਤੇ ਸਾਈਬਰ ਬੁਲਿੰਗ ਆ, ਦੇਖਣ ਨੂੰ ਜੋ ਲੱਗ ਰਹੀ ਜੋ ਇਹਦੀ ਫਾਰਮ ਆ। ਹੂੰ, ਹੂੰ, ਸੋ ਉਹਦੇ ਵਿੱਚ ਇਹ ਆ ਕਿ ਜਿਹੜੀ ਟੈਕਨੋਲੋਜੀ ਆ ਡੈਡੀਕੇਟਿਡ ਜਿਹੜੇ ਆ ਅਸੀਂ ਕੁਛ ਆਪਾਂ ਆਫਲਾਈਨ ਗੱਲ ਕਰਦੇ ਸੀ, ਮੈਨੂੰ ਇਹ ਆ ਵੀ ਆਪਾਂ ਕੁਛ ਜਿਹੜੇ ਪੇਜਿਸ ਆਪਾਂ ਆਪਣੇ ਟਾਕ ਸ਼ੋਅ ਦੇ ਵਿੱਚ ਵੀ ਆਪਣੇ ਸਰੋਤਿਆਂ ਦੇ ਨਾਲ ਉਹ ਵੀ ਆਪਾਂ ਸ਼ੇਅਰ ਕਰ ਸਕਦੇ ਹਾਂ, ਕਿ ਕਿੱਦਾਂ ਕਿ ਹੂੰ, ਡੈਡੀਕੇਟਿਡ ਪੀਪਲ ਜਿਹੜੇ ਆ ਉਹ ਇਸ ਕੰਮ ਦੇ ਉੱਤੇ ਲੱਗੇ ਹੋਏ ਆ। ਲੱਗੇ ਤੇ ਹੋਏ ਇਹ ਹੋ। ਇੱਕ ਦੋ ਪੇਜਿਸ ਦੀ ਗੱਲ ਨਹੀਂ ਆ, ਇਹ ਕਾਫ਼ੀ ਜ਼ਿਆਦਾ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਟਿਕਟੋਕ ਦੇ ਉੱਤੇ ਜਿਹੜੇ ਆ ਲਗਾਤਾਰ ਜਿਹੜੇ ਉਹ ਜਿਹੜੇ ਟਾਰਗੇਟਿਡ ਜਿਹੜੇ ਆ ਉਹ ਕੈਂਪੇਨਸ ਉਹ ਚੱਲ ਰਹੀਆਂ। ਹੂੰ। ਸੋ ਹਰਵਿੰਦਰ ਜੇ ਤੁਸੀਂ ਕਹੋ ਤਾਂ ਮੈਂ ਉਹ ਪੇਜ ਆਪਾਂ ਸ਼ੋਅ ਕਰਦੇ ਹਾਂ। ਜੀ, ਜੀ। ਅ, ਇੱਕ ਪੇਜ ਹੈਗਾ ਆ ਰੀਅਲ ਬੌਸ ਕਰਕੇ। ਹੁਣ ਦੇਖੋ ਪੇਜ ਨੂੰ ਪ੍ਰਮੋਟ ਕਰਨ ਵਾਲੀ ਤਾਂ ਕੋਈ ਗੱਲ ਨਹੀਂ, ਬਟ ਇਹ ਵੀ ਦੱਸਣਾ ਪੈਣਾ ਕਿਉਂਕਿ ਐਟਲੀਸਟ ਤੁਸੀਂ ਇਸ ਨੂੰ ਜਿਹੜਾ ਉਹ ਰਿਪੋਰਟ ਵੀ ਕਰ ਸਕੋ। 23 ਸਤੰਬਰ 2025 ਨੂੰ ਇਹ ਪੇਜ ਬਣਦਾ ਹੈ, ਜਦੋਂ ਇਹ ਇਸ ਚੀਜ਼ ਦੇ ਉੱਤੇ ਇਹਨਾਂ ਨੇ ਕਰਦੇ ਆ ਤੇ ਹੁਣ ਹੋ ਕੀ ਰਿਹਾ ਜੇ ਤੁਸੀਂ ਦੇਖੋ ਇਹਦੇ ਵਿੱਚ ਹਰਵਿੰਦਰ ਵੱਖ-ਵੱਖ ਜਿਹੜੀਆਂ ਚੀਜ਼ਾਂ ਆ, ਟਰੱਕਿੰਗ ਦੇ ਉੱਤੇ ਸਿੱਖਾਂ ਨੂੰ ਟਰਬਨ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਣ ਸਾਰੀਆਂ ਜਿਹੜੀਆਂ ਉਹ ਸੋਰਾ ਦੇ ਨਾਲ ਰਹੀਆਂ। ਹੂੰ, ਹੂੰ। ਸੋਰਾ ਏਆਈ ਜਿਹੜਾ ਰਾਈਟ, ਜਨਰੇਟਿੰਗ ਵੀਡੀਓ ਜਨਰੇਟ ਜਿਹੜਾ ਹਾਂਜੀ ਵੀਡੀਓ ਜਨਰੇਸ਼ਨ ਵਾਲਾ ਜਿਹੜਾ ਹੈਗਾ ਦੇਖੋ ਸੋਰਾ ਦੇ ਨਾਲ ਜਨਰੇਟ ਹੋ ਰਹੀਆਂ ਕਿਸ-ਕਿਸ ਤਰੀਕੇ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਪੇਸ਼ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਸਿੱਧਾ ਜਿਹੜਾ ਟਾਰਗੇਟ ਤੁਸੀਂ ਵੱਖ-ਵੱਖ ਗੇਮਸ ਦੇ ਐਂਗਲ ਤੋਂ ਉਹਨਾਂ ਨੇ ਕਰ ਰਹੇ ਆ, ਕਾਰਟੂਨ ਦੇ ਤੌਰ ਦੇ ਉੱਤੇ ਜਿੱਦਾਂ ਟਰੱਕਾਂ ਦੇ ਖਿਡੌਣੇ ਹੁੰਦੇ ਆ ਉਹਦੇ ਵਿੱਚ ਆਹ ਦੇਖੋ ਇਹ ਤਾਂ ਇਹਨਾਂ ਨੇ 25 ਅਕਤੂਬਰ ਨੂੰ ਜਿਹੜੀ ਇਹ ਬਣਾਈ ਹੋਈ ਹੈ, ਇਹ ਤਾਂ ਸਿੱਧੀ ਉਹੀ ਆ ਜਿਹੜਾ ਐਕਸੀਡੈਂਟ ਹੋਇਆ। ਉਹ ਲਾਲ ਰੰਗ ਦਾ ਟਰੱਕ ਜਿੱਦਾਂ ਉਹਦੇ ਤੇ ਲਿਖਿਆ ਸੀਗਾ ਟਰੱਕ ਦੇ ਉੱਤੇ ਉਹੀ ਚੀਜ਼ ਉਹਨਾਂ ਨੇ ਦਿਖਾ ਕੇ ਉਹ ਚੀਜ਼ ਜਿਹੜੀ ਉਹ ਪੇਸ਼ ਕਰ ਰਹੇ ਆ। ਸੋ ਸ਼ਰੇਆਮ ਹੀ ਜਿਹੜੀ ਬਿਲਕੁਲ ਟਾਰਗੇਟ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਇਹ ਕਥਿਤ ਤੌਰ ਦੇ ਉੱਤੇ ਅਲੈਜਡਲੀ ਆਪਾਂ ਕਹਿ ਸਕਦੇ ਹਾਂ ਵੀ ਇਹ ਕੁਛ ਅਜਿਹੇ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਇਹਦੇ ਵਿੱਚ ਨਿਸ਼ਾਨਾ ਜਿਹੜੀ ਆਪਣੀ ਕਮਿਊਨਿਟੀ ਨੂੰ ਬਣਾ ਰਹੇ ਆ। ਇੱਥੇ ਕਮਿਊਨਿਟੀ ਨੂੰ ਨਾਲ ਇਹ ਵੀ ਹਰਵਿੰਦਰ ਜਾਣਨਾ ਚਾਹੀਦਾ ਹੈ, ਗੱਲ ਕਰਨੀ ਚਾਹੀਦੀ ਹੈ ਵੀ ਜਿਹੜੀ ਗਲਤੀ ਹੋਈ ਆ ਉਹ ਤਾਂ ਗਲਤੀ ਦੀ ਸਜ਼ਾ ਉਹਨੂੰ ਮਿਲੇ ਹੀ ਮਿਲੇ। ਉਹ ਤਾਂ ਹੁਣ ਮਿਲਣੀ ਹੋਈ ਆ, ਉਹ ਹੁਣ ਹੋਊਗਾ ਹੀ ਜੋ ਵੀ ਕੋਰਟ ਜਿਹੜਾ ਉਹ ਨਿਤਾਰਾ ਕਰੂਗੀ ਉਸ ਚੀਜ਼ ਦੇ ਵਿੱਚ ਜਿਹੜੀ ਇਸ ਦੇ ਉੱਤੇ ਦੋਸ਼ ਜਿਹੜੇ ਉਹ ਲੱਗੇ ਆ। ਪਰ ਇਹ ਆ ਵੀ ਮੌਕਾ ਬਹੁਤ ਜ਼ਿਆਦਾ ਮਿਲ ਰਿਹਾ ਹੈ। ਜੀ। ਲੋਕ ਮਾਈਕਰੋਸਕੋਪ ਲਾ ਕੇ ਤੁਹਾਡੀਆਂ ਗਲਤੀਆਂ ਨੂੰ ਜਿਹੜਾ ਉਹ ਦੇਖ ਰਹੇ ਆ। ਛੋਟੀ ਜਿਹੀ ਵੀ ਗਲਤੀ ਵੀਡੀਓਜ਼ ਇੰਨੀਆਂ ਕੁ ਜ਼ਿਆਦਾ ਜਿਹੜੀਆਂ ਉਹ ਬਣਦੀਆਂ ਵੀ ਹੁਣ ਬੰਦਾ ਕਰੇ ਕੀ, ਬਹੁਤ ਔਖਾ ਕੰਮ ਜਿਹੜਾ ਇਸ ਦੇ ਵਿੱਚ ਹੋਇਆ ਪਿਆ। ਸੋ ਖਾਸ ਕਰਕੇ ਉਦੋਂ ਜਦੋਂ ਤੁਸੀਂ ਵੱਖਰੇ ਦਿਸਦੇ ਆ ਤੇ ਜਦੋਂ ਫਿਰ ਉਹ ਤੁਸੀਂ ਦਿਸਦੇ ਜ਼ਿਆਦਾ ਆ। ਸੋ ਉਹਦੇ ਕਰਕੇ ਉਹਨਾਂ ਨੂੰ ਟਾਰਗੇਟ ਕਰਨਾ ਬਹੁਤ ਆਸਾਨ ਜਿਹੜਾ ਉਹ ਹੋ ਗਿਆ ਆ। ਤੇ ਇਹ ਕੋਈ ਅੱਤਕਥਨੀ ਨਹੀਂ ਆ ਹਰਵਿੰਦਰ ਜੇ ਆਪਾਂ ਕਹੀਏ ਵੀ ਇਦਾਂ ਦੀ ਕੈਂਪੇਨ ਕਿਸੇ ਖਾਸ ਥਾਂ ਤੋਂ ਪ੍ਰੇਰਿਤ ਹੋ ਕੇ ਜਾਂ ਕਿਸੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਉਹ ਚੱਲ ਰਹੀ ਹੋਵੇ। ਹਾਂਜੀ, ਸੋ ਉਹਦੇ ਵਿੱਚ ਰਾਜਕਰਨ ਕੁਛ ਵੀ ਹੋ ਸਕਦਾ। ਆਪਾਂ ਖਾਸ ਤੌਰ ਦੇ ਉੱਤੇ ਚਲੋ ਇਹ ਤਾਂ ਹੁਣ ਟਰੱਕਿੰਗ ਇੱਕ ਐਸਪੈਕਟ ਵੀ ਹੈਗਾ, ਉਹ ਤੋਂ ਪਹਿਲਾਂ ਆਪਾਂ ਹੁਣ ਬੰਦੀ ਛੋੜ ਦਿਵਸ ਨਿਕਲ ਕੇ ਗਿਆ ਉਹਦੇ ਉੱਤੇ ਟਵਿੱਟਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੈਂਪੇਨ ਚੱਲੀ ਆ ਕਿ ਇਹ ਲੋਕ ਇਹ ਕਿਹੜਾ ਇਵੈਂਟ ਹੋ ਗਿਆ ਜਾਂ ਇਸ ਹੈ ਨਾ ਉਹਦੇ ਹਾਂ, ਵਿੱਚ ਲੋਕ ਰੋਪ ਇਨ ਹੋਏ ਆ। ਨਵੇਂ-ਨਵੇਂ ਤਰ੍ਹਾਂ ਦੇ ਜਿਹੜਾ ਕਿ ਕਦੇ ਕਨਫਲਿਕਟ ਹੋਇਆ ਹੀ ਨਹੀਂ। ਦੀਵਾਲੀ ਵੀ ਸੈਲੀਬ੍ਰੇਟ ਹੁੰਦੀ ਆ, ਬੰਦੀ ਛੋੜ ਦਿਵਸ ਵੀ ਸੈਲੀਬ੍ਰੇਟ ਹੁੰਦਾ। ਪਰ ਇਹ ਇਸ ਤਰ੍ਹਾਂ ਦਾ ਇੱਕ ਹੈ ਨਾ
ਕਮਿਊਨਿਟੀ ਦੇ ਲੋਕਾਂ ਨੂੰ ਰੋਪ ਇਨ ਕਰਕੇ ਤੇ ਇਸ ਤਰ੍ਹਾਂ ਦੀ ਕੈਂਪੇਨ ਬਣਾਉਣੀ। ਹੁਣ ਟਰੱਕਿੰਗ ਨੂੰ ਲੈ ਕੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਟੇਟਲੈਸ ਮੈਂ ਅਗੇਨ ਬਾਰ-ਬਾਰ ਉਹ ਵਰਡ ਇਸ ਲਈ ਯੂਜ਼ ਕਰਦਾ ਕਿਉਂਕਿ ਇੱਕ ਟੈਕਸ ਪੇਅਰ ਫੰਡਡ ਇਨਫਰਾਸਟਰਕਚਰ ਹੁੰਦਾ, ਜਿਹਦੇ ਵਿੱਚ ਤੁਸੀਂ ਰਿਸੋਰਸਿਸ ਕਿਸੇ ਕੰਮ ਦੇ ਲਈ ਲਾ ਸਕਦੇ ਹੋ। ਸੋ ਹੂੰ, ਜਿਹੜੇ ਹੂੰ, ਹੂੰ। ਉਹਨਾਂ ਕੋਲ ਸਾਧਨ ਜਿਹੜੇ ਆ ਉਹ ਬਹੁਤ ਜ਼ਿਆਦਾ ਹੁੰਦੇ ਆ। ਸੋ ਉਹਦੇ ਹੂੰ, ਵਿੱਚ ਇਹ ਆ ਕਿ ਆਪਾਂ ਹੈ ਨਾ ਉਹਦੇ ਵਿੱਚ ਕੀ ਕਰ ਸਕਦੇ ਹਾਂ ਹੁਣ ਕਿਉਂਕਿ ਜਿਹੜਾ ਬੰਦਾ ਮਾਰ ਦੇ ਵਿੱਚ ਆਉਂਦਾ ਵਾ, ਸਭ ਤੋਂ ਪਹਿਲਾਂ ਤਾਂ ਚੀਜ਼ ਇਹ ਹੈ ਕਿ ਉਸ ਚੀਜ਼ ਨੂੰ ਆਇਡੈਂਟੀਫਾਈ ਕਰੇ। ਐਜ਼ ਅ ਕਮਿਊਨਿਟੀ ਆਇਡੈਂਟੀਫਾਈ ਕਰੇ, ਇਹ ਵਾਕਈ ਅਸੀਂ ਇਸ ਚੀਜ਼ ਦੇ ਵਿੱਚ ਹੈਗੇ ਕਿਉਂਕਿ ਅਜੇ ਵੀ ਰਾਜਕਾਰਨ ਬਹੁਤ ਲੋਕੀ ਹੋਣੇ ਆ, ਜਿਹੜੇ ਇੱਕ ਨਾ ਕੋਟ ਹੁੰਦੀ ਆ ਜਾਂ ਮੈਂ ਪੰਜਾਬੀ 'ਚ ਦੱਸਦਾ ਕਿ ਇੱਕ ਡੱਡੂ ਦੀ ਨਾ ਐਗਜ਼ਾਮਪਲ ਹੁੰਦੀ ਆ, ਕਿ ਡੱਡੂ ਪਾਣੀ ਦੇ ਵਿੱਚ ਹੁੰਦਾ ਤੇ ਜਦੋਂ ਪਾਣੀ ਗਰਮ ਹੁੰਦਾ ਥੋੜ੍ਹਾ ਜਿਹਾ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਗਰਮ ਹੋ ਗਿਆ ਤਾਂ ਕੀ ਹੈ, ਥੋੜ੍ਹਾ ਹੋਰ ਗਰਮ ਹੁੰਦਾ, ਥੋੜ੍ਹਾ ਹੋਰ ਗਰਮ ਹੁੰਦਾ ਤੇ ਉੱਥੇ ਉਹ ਖਤਮ ਹੋ ਜਾਂਦਾ ਜਦੋਂ ਪਾਣੀ ਉਬਲਣ ਲੱਗ ਪੈਂਦਾ। ਉਬਲਣ ਲੱਗ ਜਾਂਦਾ। ਉਹ ਗੱਲ ਇਹ ਆ ਕਿ ਸਭ ਤੋਂ ਪਹਿਲਾਂ ਕੋਈ 1-2 ਇੱਕਾ-ਦੁੱਕਾ ਘਟਨਾਵਾਂ ਆਉਂਦੀਆਂ, ਉਸ ਤੋਂ ਬਾਅਦ ਥੋੜ੍ਹਾ ਹੋਰ ਵੱਧਦਾ, ਟੈਂਪਰੇਚਰ ਚੈੱਕ ਹੁੰਦਾ ਬੰਦਿਆਂ ਦਾ ਜਾਂ ਕਮਿਊਨਿਟੀ ਦਾ, ਫਿਰ ਉਸ ਤੋਂ ਬਾਅਦ ਜਿਹੜੀ ਗੱਲ ਆ ਉਹ ਵੱਧਦੀ ਜਾਂਦੀ। ਉਹ ਇਹ ਆ ਵੀ ਜੇ ਅਸੀਂ ਐਜ਼ ਅ ਕਮਿਊਨਿਟੀ ਕੋਈ ਇਹਦਾ ਬੰਨ ਨੂੰ ਨਹੀਂ ਬੰਨ੍ਹਦੇ, ਤੇ ਇਹ ਜਿਹੜੀ ਜੀ ਗੱਲ ਆ ਇਹ ਵੱਧਦੀ ਜਾਣੀ ਆ। ਤੇ ਜਿੱਦਾਂ ਤੁਸੀਂ ਗੱਲ ਕੀਤੀ ਏਆਈ ਦੀ ਟਾਈਮ ਦੇ ਵਿੱਚ ਇਹ ਜਿਹੜਾ ਮਸਲਾ ਇਹ ਕਿਉਂਕਿ ਜਿੱਦਾਂ ਤੁਸੀਂ ਵੀਡੀਓਜ਼ ਦੱਸੀਆਂ ਜਿਹੜੇ ਰੀਅਲਿਸਟਿਕ ਵੀਡੀਓ ਵੀ ਦੇਖਦੀਆਂ ਜੋ ਵਾਸ਼-ਬੇਸਿਨ 'ਚ ਪੈਰ ਧੋਂਦੀਆਂ ਦੀਆਂ, ਕੁਛ ਹੋਣਗੇ ਹੂੰ, ਹੂੰ, ਬੰਦੇ ਹੂੰ। ਮੈਂ ਨਹੀਂ ਕਹਿੰਦਾ ਨਹੀਂ ਕਰਦੇ ਹੋਣਗੇ, ਪਰ ਇੰਟੈਂਟ ਇੱਥੇ ਉਹ ਨਹੀਂ ਆ। ਇੰਟੈਂਟ ਇੱਥੇ ਇਹ ਆ ਕਿ ਆਪਾਂ ਇਹ ਏਆਈ ਹੋਣ ਦੇ ਕਰਕੇ ਇਹ ਜਿਹੜਾ ਮਸਲਾ ਹੈਗਾ ਇਹ ਬਹੁਤ ਅੱਗੇ ਜਿਹੜਾ ਉਹ ਜਾ ਰਿਹਾ। ਹੂੰ, ਆਸਾਨੀ ਨਾਲ ਬਣਾ ਰਹੇ ਆ ਉਹ, ਆਸਾਨੀ ਦੇ ਨਾਲ ਹੈ ਨਾ ਸਿੱਧੇ ਜਿਹੜੇ ਅਸੀਂ ਟਾਰਗੇਟ ਦੇ ਥੱਲੇ ਆ ਰਹੇ ਆ। ਆ ਰਹੇ। ਸੋ ਹੁਣ ਇਹ ਗੱਲ ਆ ਵੀ ਜੇ ਹੁਣ ਇਹਦੇ ਟਾਰਗੇਟ ਦੇ ਥੱਲੇ ਆ ਰਹੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨੇ ਵਾਲਾ ਉਹ ਕੀ ਹੁੰਦਾ? ਉਹ ਗੱਲ ਪਹਿਲੀ ਚੀਜ਼ ਤੇ ਇਹ ਹੁੰਦੀ ਹੈ ਵੀ ਜਿੱਦਾਂ ਇਹਦਾ ਟਾਰਗੇਟ ਸੋਸ਼ਲ ਮੀਡੀਆ ਉੱਤੇ ਨਾ ਇੱਕ ਗੱਲਬਾਤ ਹੁੰਦੀ ਆ ਕਿ ਜੇ ਤੁਸੀਂ ਉਹਦੇ ਨਾਲ ਜ਼ਿਆਦਾ ਇੰਟਰੈਕਟ ਕਰੋ ਜੇ ਤੁਸੀਂ ਉਹਨੂੰ ਲਾਈਕ, ਕਮੈਂਟ ਭਾਵੇਂ ਉਹਦੇ ਵਿਰੋਧ 'ਚ ਵੀ ਕਮੈਂਟ ਕਰੋ, ਇਹਦਾ ਮਤਲਬ ਤੁਸੀਂ ਉਹਨੂੰ ਵਧਾਉਂਦੇ ਹੋ, ਉਹਦੀ ਰੀਚ ਨੂੰ ਵਧਾਉਂਦੇ ਹੋ। ਹੂੰ, ਹੂੰ। ਸੋ ਪਹਿਲਾਂ ਤਾਂ ਚੀਜ਼ ਇਹਨਾਂ ਚੀਜ਼ਾਂ ਤੋਂ ਅਵੋਇਡ ਹੋਣਾ ਚਾਹੀਦਾ। ਦੂਸਰੀ ਚੀਜ਼ ਸੋਸ਼ਲ ਮੀਡੀਆ ਉੱਤੇ ਹੋਰ ਨਹੀਂ ਕੁਛ ਕਰ ਸਕਦੇ ਤੁਸੀਂ ਘੱਟੋ-ਘੱਟ ਇਹਨੂੰ ਰਿਪੋਰਟ ਰਿਪੋਰਟ ਕਰੋ। ਹੈ ਯਾ ਡੈਡੀਕੇਟਡ ਦੇਖਿਓ ਉਹ ਸਗੋਂ ਟਾਈਮ ਸਪੈਂਡ ਕਰਨਾ ਵਰਥ ਇਟ ਆ। ਹੂੰ, ਤੇ ਤੀਸਰੀ ਜਿਹੜੀ ਰਾਜਕਾਰਨ ਇਹ ਚੀਜ਼ ਹੈ ਕਿ ਅਸੀਂ ਆਪ ਵੀ ਕੁਛ ਐਕਟਿਵ ਹੋਈਏ ਇਸ ਚੀਜ਼ ਨੂੰ ਲੈ ਕੇ। ਆਪਣੇ ਆਪ ਰਾਜ ਕਰਨਾ ਇਹ ਚੀਜ਼ ਰੁਕਣੀ ਨਹੀਂ ਆ, ਹੈ ਨਾ? ਨਹੀਂ ਐਜ਼ ਰੁਕਣੀ ਜੀ ਇਹ ਤਾਂ ਹੈ। ਵੱਧਦਾ ਪਿਆ, ਹੂੰ, ਇਹ ਰੁਕਣੀ ਨਹੀਂ, ਇਹ ਰੋਕਣੀ ਪੈਣੀ। ਸੋ ਉਹਦੇ ਹੂੰ, ਲਈ ਕੀ ਕੰਮ ਕੁਛ ਸੁਜੈਸ਼ਨ ਦੇ ਸਕਦੇ ਹੋ? ਵੇਖੋ ਸਾਡੇ ਨਾਲੋਂ ਲੋਕੀ ਬਹੁਤ ਸਿਆਣੇ ਇਸ ਇੰਡਸਟਰੀ ਦੇ, ਇਸ ਫੀਲਡ ਦੇ ਆ। ਟਰੱਕਿੰਗ ਫੀਲਡ ਦੀ ਐਗਜ਼ਾਮਪਲ ਆਪਾਂ ਇੱਥੇ ਲੈ ਲਈਏ, ਜਿਹੜੇ ਕਾਫ਼ੀ ਸਮੇਂ ਤੋਂ ਇਸ ਫੀਲਡ ਵਿੱਚ ਆ। ਤੇ ਉਹਨਾਂ ਨੂੰ ਪਤਾ ਹੋਊਗਾ ਵੀ ਉਹ ਆਪਾਂ ਕੀ ਕੰਮ ਕਰ ਸਕਦੇ, ਪਰ ਆਪਾਂ ਮੋਟੀ-ਮੋਟੀ ਗਾਈਡਲਾਈਨ ਦੇ ਉੱਤੇ ਤਾਂ ਆਪਾਂ ਗੱਲ ਕਰ ਹੀ ਸਕਦੇ। ਗਾਈਡਲਾਈਨ ਇਹ ਹੈ ਰਾਜਨ ਕਿ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰੀਏ ਕਿ ਕੀ ਸਮੱਸਿਆ ਇਹ ਜਿਹੜੀ ਹੈਗੀ ਆ ਉਹ ਕੀ ਆ। ਕੁਝ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਬਚਾਅ ਉਹ ਤੋਂ ਕਰ ਸਕਦੇ ਹਾਂ। ਹੂੰ, ਜਿੱਦਾਂ ਹੂੰ, ਤੁਸੀਂ ਕਿਹਾ ਵੀ ਜੇ ਅਸੀਂ ਦਸਤਾਰ ਬੰਨ੍ਹ ਕੇ ਬਾਹਰ ਜਾਂਦੇ ਹਾਂ ਤੇ ਸਕਰੂਟਨੀ ਜ਼ਿਆਦਾ ਹੁੰਦੀ, ਵੱਖਰੇ ਲੋਕ ਤੇ ਆ, ਹਨਾ? ਤੇ ਉਹਦੇ ਵਿੱਚ ਇਹ ਆ ਕਿ ਜਿਹੜੇ ਵਾक़ਈ ਇਸ ਐਗਜ਼ਾਮਪਲ ਦੇ ਵਿੱਚ ਕਹਿੰਦੇ ਕੋਈ ਵਾਸ਼ ਬੇਸਿਨ ਦੇ ਵਿੱਚ ਪੈਰ ਧੋ ਰਿਹਾ ਜਾਂ ਪ੍ਰੋਪਰ 21 ਸਾਲ ਦਾ ਮੁੰਡਾ ਸੀ ਜਿਹਦੇ ਕੋਲ ਲਾਇਸੈਂਸ ਹੈ ਨਾ 23 ਸਾਲ ਦੀ ਇੰਸ਼ੋਰੈਂਸ ਦਾ ਮੈਂ ਸੁਣਦਾ ਸੀ ਜ਼ਿਕਰ। ਸੋ ਜਾਂ ਜੀ। ਟ੍ਰੇਨਿੰਗ ਦੀ ਬੱਚਿਆਂ ਨੂੰ ਸਮੱਸਿਆ ਹੈਗੀ ਆ, ਉਹ ਜਿਹੜੀਆਂ ਚੀਜ਼ਾਂ ਉਹ ਤਾਂ ਰਾਜਕਾਰਨ ਅਵੋਇਡੇਬਲ ਆ, ਹਨਾ? ਉਹਦੇ ਉੱਤੇ ਆਪਾਂ ਨੂੰ ਐਜ਼ ਅ ਕਮਿਊਨਿਟੀ ਸਟਰੈਂਥਨ ਕਰਨਾ ਪੈਣਾ ਐਜ਼ ਅ ਵੇਖੋ ਲੀਗਲ ਤੇ ਐਥੀਕਲ ਵਿੱਚ ਫ਼ਰਕ ਹੁੰਦਾ ਥੋੜ੍ਹਾ ਜਿਹਾ। ਜਿਹੜੀ ਐਥੀਕਲ ਚੀਜ਼ਾਂ ਵਾ ਉਸ ਪਾਸੇ ਨੂੰ ਆਪਾਂ ਨੂੰ ਤੁਰਨਾ ਚਾਹੀਦਾ। ਵੇਖੋ ਆਪਾਂ ਨੂੰ ਜੇ ਇਸ ਦੁਨੀਆ ਦੇ ਵਿੱਚ ਵਡਿਆਈ ਮਿਲਦੀ ਆ ਰਾਜਕਾਰਨ ਰਾਈਟ? ਤੇ ਉਹ ਮਿਲਦੀ ਆ ਸਾਡੀਆਂ ਐਥੀਕਲ ਜਿਹੜੀਆਂ ਪਰੰਪਰਾਵਾਂ ਹੋ ਗਈਆਂ ਜਾਂ ਐਥੀਕਲ ਜਿਹੜੇ ਅਸੀਂ ਐਜ਼ ਅ ਕਮਿਊਨਿਟੀ ਕੰਮ ਕਰਦੇ ਹਾਂ ਉਸ ਚੀਜ਼ ਸਾਨੂੰ ਉਹ ਵਡਿਆਈ ਦਿੰਦਾ। ਜਦੋਂ ਅਸੀਂ ਨੋਨ ਐਥੀਕਲ ਵਾਲੇ ਪਾਸੇ ਨੂੰ ਤੁਰਦੇ ਹਾਂ ਤੇ ਨੋਨ ਐਥੀਕਲ ਵਾਲੇ ਪਾਸੇ ਨੂੰ ਜਦੋਂ ਤੁਰਦੇ ਹਾਂ ਤੇ ਉਹਨੇ ਸਾਨੂੰ ਨੁਕਸਾਨ ਹੀ ਕਰਨਾ। ਸੋ ਕੁਛ ਚੀਜ਼ਾਂ ਇਹ ਸਾਡੇ ਲਈ ਅਵੋਇਡੇਬਲ ਜਿਹੜੀ ਹੁਣ ਇੱਥੇ ਅਵੋਇਡੇਬਲ ਨਹੀਂ ਆ ਉਹ ਇਹ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਦਾਂ ਦੀ ਹਰਾਸਮੈਂਟ ਆ, ਹੈ ਨਾ? ਹੂੰ, ਹੂੰ, ਉਹਨੂੰ ਉਹ ਕੋਈ ਵੀ ਪਾ ਸਕਦਾ, ਹੋ ਸਕਦਾ ਅਮਰੀਕਾ ਦੇ ਵਿੱਚੋਂ ਕੋਈ ਪਾਉਂਦਾ ਹੈ, ਹੋ ਸਕਦਾ ਅਮਰੀਕਾ ਤੋਂ ਬਾਹਰ ਟਾਰਗੇਟਡ ਕੋਈ ਪਾਉਂਦਾ ਹੋਏ, ਉਹਦੇ ਬਾਰੇ ਹੈ ਨਾ ਆਪਾਂ ਨੂੰ ਕੋਈ ਪਤਾ ਨਹੀਂ। ਹੂੰ, ਹੂੰ, ਤੇ ਹੂੰ, ਪਰ ਇਹ ਆ ਵੀ ਉਸ ਚੀਜ਼ ਨੂੰ ਲੈ ਕੇ ਰਿਪੋਰਟਿੰਗ ਹੋ ਸਕਦੀ ਹੈ ਚੀਜ਼ਾਂ ਨੂੰ ਲੈ ਕੇ ਤੇ ਦੂਸਰੀ ਚੀਜ਼ ਇਹ ਆ ਕਿ ਵੱਧ ਤੋਂ ਵੱਧ ਜਿਹੜੀ ਆ ਆਪਣਾ ਪੱਖ ਅੱਗੇ ਰੱਖੋ, ਠੀਕ ਆ? ਹੂੰ, ਹੂੰ, ਜਦੋਂ ਤੁਸੀਂ ਸਟੇਟਸ ਕੋ ਜਿੱਦਾਂ ਅੱਜ ਹਰਮੀਤ ਕੌਰ ਹੋਣਾ ਨੇ ਜਿਹੜੇ ਡਿਪਟੀ ਅਟਾਰਨੀ ਜਨਰਲ ਆ, ਹੂੰ, ਹਰਮੀਤ ਹੂੰ। ਕੌਰ ਉਹਨਾਂ ਨੇ ਇੱਕ ਬੜਾ ਵਧੀਆ ਜਿਹੜਾ ਬਿਆਨ ਉਹ ਜਾਰੀ ਕੀਤਾ। ਉਹ ਵੀ ਆਪਾਂ ਦਿਖਾ ਦਿੰਨੇ ਆ। ਉਹਦੇ ਵਿੱਚ ਵੀ ਅਗਲੇ ਉਹਨਾਂ ਕੁਛ ਜਿਹੜੀਆਂ ਗਾਈਡਲਾਈਨਸ ਦਿੱਤੀਆਂ। ਦੇਖੋ ਹੂੰ, ਜਿਹੜੀ ਹੈ ਨਾ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਢਿੱਲੋਂ ਨੇ ਕਿਹਾ ਕਿ ਤੁਸੀਂ ਦੇਖਿਆ ਹੋਣਾ ਕਾਫ਼ੀ ਕੁਝ ਸਮੇਂ ਦੇ ਉੱਤੇ ਇਲੀਗਲ ਏਲੀਅਨਸ ਜਿਹੜੇ ਆ ਉਹਨਾਂ ਦੇ ਹੋਰੀਫਿਕ ਟਰੱਕ ਟ੍ਰੈਜਡੀ ਹੋਈਆਂ ਤੇ ਬਿਲਕੁਲ ਉਹਨਾਂ ਨੂੰ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਸਜ਼ਾ ਜਿਹੜੀ ਉਹ ਹੋਣੀ ਚਾਹੀਦੀ ਆ। ਪਰ ਇਹਦੇ ਸੰਦਰਭ ਦੇ ਵਿੱਚ ਉਹਨਾਂ ਇਹ ਚੀਜ਼ ਕਿਹਾ ਕਿ
ਇਹ ਸਿੱਖ ਤੇ ਆਮ ਇੰਡੀਅਨ ਜਿਹੜੇ ਟਰੱਕਿੰਗ ਰੀਜਨ ਟਰੱਕਰਸ ਹੈਗੇ ਆ, ਉਹ ਵੀ ਇਸ ਲਾਅ ਅਬਾਈਡਿੰਗ ਜਿਹੜੀ ਅਟੈਕ ਹੋ ਰਹੇ ਆ। ਉਹਦੇ ਅੰਡਰ ਅਟੈਕ ਹੋ ਰਹੇ ਆ। ਠੀਕ ਆ? ਤੇ ਉਹਦੇ ਬਾਰੇ ਕਹਿੰਦੇ ਕਿ ਜਿਹੜੇ ਆ ਉਹਦੇ ਬਾਰੇ ਤੁਸੀਂ ਸਾਨੂੰ ਰਿਪੋਰਟ ਕਰੋ, ਜੇ ਕੋਈ ਜਾਣਕਾਰੀ ਹੈਗੀ ਹੈ ਤੇ ਆਪਾਂ ਉਹਦੇ ਬਾਰੇ ਸਖਤ ਕਾਰਵਾਈ ਕਰਾਂਗੇ। ਲੰਬਾ ਚੌੜਾ ਹੈਗਾ ਟਵਿੱਟਰ ਦੀ ਪੋਸਟ ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਬਿਲਕੁਲ। ਜਸਟਿਸ ਡਿਪਾਰਟਮੈਂਟ ਨੂੰ ਰੀਚ ਆਊਟ ਕਰਕੇ। ਸੋ ਸੋ ਇਹ ਟੂਲਸ ਜੀ। ਜੀ, ਸੋ ਸੋ ਇਹਦੇ ਟੂਲਸ ਵਿੱਚ ਹੀ ਆਪਾਂ ਸੌਰੀ ਮੈਂ ਵਿੱਚ ਕੱਟ ਰਿਹਾ ਤੁਹਾਨੂੰ। ਸੋ ਇਹਦੇ ਵਿੱਚ ਜ਼ਰੂਰ ਕਰੀਏ ਵੀ ਉਹਨਾਂ ਨੇ ਕਿਹਾ ਵੀ ਇਹ ਇਲੀਗਲ ਆ ਅੰਡਰ ਫੈਡਰਲ ਲਾ, ਕਿਸੇ ਦੇ ਉਲਟ ਵੀ ਜਿਹੜਾ ਡਿਸਕ੍ਰਿਮੀਨੇਟ ਕਰਨਾ ਜਾਂ ਅਟੈਕ ਕਰਨਾ ਜਾਂ ਵਾਇਲੈਂਟਲੀ ਉਹਨਾਂ ਨੂੰ ਥ੍ਰੈਟਨ ਕਰਨਾ, ਜੇ ਰੇਸ ਦੇ, ਕਲਰ, ਰਿਲੀਜਨ ਜਾਂ ਨੈਸ਼ਨਲ ਓਰੀਜਨ ਦੇ ਜਿਹੜੇ ਹਿਸਾਬ ਦੇ ਨਾਲ, ਤੇ ਸਿਵਲ ਰਾਈਟਸ ਅਗਰੈਸਿਵਲੀ ਕਹਿੰਦੇ ਅਸੀਂ ਪ੍ਰੋਸੀਕਿਊਟ ਵੀ ਕਰਾਂਗੇ ਤੇ ਪਰਸਿਊ ਕਰਾਂਗੇ ਜਸਟਿਸ ਦੇ ਲਈ। ਸੋ ਜੇ ਤੁਸੀਂ ਅਜਿਹੀ ਹੇਟ ਦਾ ਜਾਂ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੋ ਰਹੇ ਆ, ਪਹਿਲੀ ਤੇ ਗੱਲ ਇਹ ਵੀ ਚੁੱਪ ਨਾ ਰਹੋ ਤੇ ਉਸ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹਦੇ ਬਾਰੇ ਤੁਸੀਂ ਰਿਪੋਰਟ ਕਰੋ। ਹਰਮੀਤ ਕੌਰ ਢਿੱਲੋਂ ਹੋਣਾ ਦਾ ਇਹ ਜਿਹੜਾ ਬਿਆਨ ਆ ਇਹ ਵੈਲਕਮਿੰਗ ਇਹ ਬਿਆਨ ਆ, ਕਿਉਂਕਿ ਇਸ ਮੌਕੇ ਇਹ ਕਾਫੀ ਜ਼ਿਆਦਾ ਰੌਲਾ ਜਿਹੜਾ ਆ ਹਰਵਿੰਦਰ ਉਹ ਵੱਧ ਗਿਆ ਵੀ ਕਿੱਦਾਂ ਆ। ਤੇ ਜੇ ਮੁਲਕ ਦੀ ਸਿਰਮੌਰ ਸੰਸਥਾ ਜਿਹਦਾ ਕੰਮ ਸਿਵਲ ਰਾਈਟਸ ਨੂੰ ਜਿਹੜਾ ਉਹ ਅੱਗੇ ਵਧਾਉਣਾ, ਤੇ ਜੇ ਉਹ ਤੁਹਾਡਾ ਸਾਥ ਦੇ ਰਹੀ ਹੈ ਇਸ ਚੀਜ਼ ਦੇ ਵਿੱਚ ਵੀ ਅਨਜਸਟਲੀ ਤੁਹਾਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਆ, ਤਾਂ ਤੁਹਾਨੂੰ ਮੋਹਰੇ ਆ ਕੇ ਇਹ ਸ਼ਿਕਾਇਤ ਜਿਹੜੀ ਉਹ ਕਰਨੀ ਚਾਹੀਦੀ ਆ। ਤੇ ਉਹਦੇ ਨਾਲ ਨਾਲ ਇਹ ਆ ਵੀ ਮੌਕਾ ਵੀ ਨਹੀਂ ਦੇਣਾ ਚਾਹੀਦਾ। ਸੋ ਕਈ ਵਾਰੀ ਏਦਾਂ ਇੱਕ ਕਹਾਵਤ ਇਹ ਵੀ ਹੈ ਨਾ ਹਰਵਿੰਦਰ, ਵੀ ਐਕਸ਼ਨ ਆਫ ਫਿਊ ਪ੍ਰੋਬਲਮ ਫॉर ਮੈਨੀ, ਜਿਹੜੀ ਹਾਂਜੀ, ਇਹ ਵੀ ਚੀਜ਼ ਜਿਹੜੀ ਉਹ ਆ ਜਾਂਦੀ ਹੈ ਵੀ ਕਈਆਂ ਨੂੰ ਉਹਦਾ ਨਤੀਜਾ ਜਿਹੜਾ ਉਹ ਭੁਗਤਣਾ ਪੈਂਦਾ ਆ। ਸੋ ਕੁਝ ਕੁ ਲੋਕਾਂ ਦੇ ਕਰਕੇ ਕਮਿਊਨਿਟੀ ਨੂੰ ਨਤੀਜਾ ਜਿਹੜਾ ਉਹ ਭੁਗਤਣਾ ਜਿਹੜਾ ਇਹਦੇ ਵਿੱਚ ਪੈ ਰਿਹਾ ਆ। ਸੋ ਇਹ ਆਪਾਂ ਨੂੰ ਥੋੜਾ ਜਿਹਾ ਰਿਅਲਾਈਜ਼ ਚੀਜ਼ਾਂ ਕਰਨੀਆਂ ਪੈਣੀਆਂ, ਪਰ ਜਿੱਥੇ ਅਨਜਸਟਿਸ ਆ, ਇਨਜਸਟਿਸ ਆ, ਉਹਦੇ ਉਲਟ ਵੀ ਜਿਹੜਾ ਆਪਾਂ ਨੂੰ ਨਾਲ ਦੇ ਨਾਲ ਹੀ ਬੋਲਣਾ ਜਿਹੜਾ ਉਹ ਪੈਣਾ ਹੈ। ਜੀ ਹਰਵਿੰਦਰ। ਹਾਂਜੀ। ਸੋ ਐਜ਼ ਅ ਕਮਿਊਨਿਟੀ ਨਵੇਂ ਚੈਲੰਜ ਤਾਂ ਹੈ ਨਹੀਂ ਰਾਜ ਕਰਨਾ ਆਪਾਂ ਨੇ, 500 ਸਾਲ ਤੋਂ ਅਸੀਂ ਬਹੁਤ ਚੈਲੰਜਸ ਤੋਂ ਗੁਜ਼ਰੇ ਹੋਏ ਹਾਂ, ਬਹੁਤ ਇਵੈਂਚੁਅਲੀ ਇਹ ਵੀ ਨਿਕਲ ਜਾਣਾ। ਯਾ ਪਰ ਆਪਾਂ ਜੇ ਵੇਖੀਏ ਵੀ ਸਕਸੈਸਫੁਲੀ ਅਸੀਂ ਮੈਨੂਵਰ ਕਿੱਦਾਂ ਕੀਤਾ ਹਿਸਟੋਰੀਕਲ ਚੈਲੰਜਸ ਨੂੰ, ਤੇ ਉਹਦੇ ਵਿੱਚ ਉਹੀ ਹੁੰਦਾ ਬੇਸਿਕ ਇੱਕ ਸੇਮ ਹੀ ਗਾਈਡਲਾਈਨ ਆ ਕਿ ਆਇਡੈਂਟੀਫਾਈ ਕਰੋ ਸਮੱਸਿਆ ਕੀ ਆ, ਇਕੱਤਰ ਹੋਵੋ, ਇਕੱਠੇ ਹੋਵੋ, ਉਸ ਸਮੱਸਿਆ ਨੂੰ ਡਿਸਕਸ ਕਰਕੇ ਤੇ ਛੋਟੇ-ਛੋਟੇ ਰੂਪ ਦੇ ਵਿੱਚ ਜਿੱਥੇ ਵੀ ਤੁਸੀਂ ਜਥੇਬੰਦ ਹੋ ਸਕਦੇ ਹੋ, ਜਥੇਬੰਦ ਕਰਕੇ ਤੇ ਤੁਸੀਂ ਇੰਡੀਵਿਜੂਅਲੀ ਉਹਦਾ ਤੁਸੀਂ ਕੋਈ ਟਾਕਰਾ ਕਰਦੇ ਹੋ, ਹੈਨਾ। ਹੁਣ ਟਾਕਰਾ ਕਰਨ ਦਾ ਮਤਲਬ ਇਹ ਨਹੀਂ ਵੀ ਆਨਲਾਈਨ ਜਾ ਕੇ ਤੇ ਆਪਾਂ ਕਿਸੇ ਨੂੰ ਗਾਲਾਂ ਕੱਢਣੀਆਂ, ਆਪਣੇ ਲੋਕਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਰਿਵਾਜ ਆ, ਹੈਨਾ। ਜੇ ਕੋਈ ਏਦਾਂ ਗਾਲਾਂ ਕੱਢਦਾ, ਹੁਣ ਸਾਨੂੰ ਇਹ ਪਤਾ ਨਹੀਂ, ਫੋਰ ਐਗਜ਼ਾਮਪਲ ਜਿਹੜੇ ਪੇਜ ਦੀ ਤੁਸੀਂ ਐਗਜ਼ਾਮਪਲ ਲਈ, ਹੈਨਾ, ਦੇਖਣ ਨੂੰ ਇਹ ਲੱਗਦਾ ਸੋ ਕਾਲਡ ਕਿ ਇਹ ਕਿਸੇ ਮੇਬੀ ਅਮਰੀਕਨ ਰਾਈਟ ਵਿੰਗ ਪੇਜ ਹੋਏ, ਕਿਉਂਕਿ ਉਹ 'ਚ ਲੈਫਟ ਆਪਣਾ ਮੈਕਸੀਕਨ ਲੋਕ ਤੇ ਬਲੈਕ ਲੋਕ, ਉਹਨਾਂ ਦੀ ਵੀ ਏਦਾਂ ਹਿਸਟੋਰੀਕਲ ਚੀਜ਼ਾਂ ਆਪਾਂ ਦੇਖੀਆਂ। ਸੋ ਦੇਖਣ ਨੂੰ ਹੋ ਸਕਦਾ ਉਹ ਰੀਅਲ ਚਲਾਉਂਦਾ ਕੋਈ ਜਾਂ ਨਹੀਂ ਚਲਾਉਂਦਾ, ਕਿਸੇ ਨੂੰ ਨਹੀਂ ਪਤਾ, ਹੈਨਾ, ਬੈਕ ਐਂਡ ਇਨਫੋਰਮੇਸ਼ਨ ਆਪਾਂ ਨੂੰ ਨਹੀਂ ਪਤਾ। ਸੋ ਕਈ ਵਾਰ ਆਪਣੇ ਬੰਦਿਆਂ ਨੂੰ ਰਿਸਪੌਂਡ ਕਰਨ ਦੇ ਵਿੱਚ ਰਿਸਪੋਂਸ ਜਿਹੜਾ ਉਹਦਾ ਇਸ ਤਰ੍ਹਾਂ ਕਰਨਗੇ ਵੀ ਇੰਡੀਵਿਜੂਅਲ ਕੋਈ ਜੇ ਗੋਰਾ ਕਾਲਾ ਕੋਈ ਹੋਰ ਇੱਦਾਂ ਦੇ ਕੰਮ ਕਰ ਰਿਹਾ, ਉਹਦੀ ਵੀਡੀਓ ਉਹਦੇ ਉੱਤੇ ਪਾ ਦੇਣਗੇ, ਰਾਈਟ? ਉਹਨੂੰ ਰਿਸਪੌਂਡ ਕਰਨ ਦੇ ਵਿੱਚ ਦੇਖੋ ਆ ਵੀ ਨੈਗੇਟਿਵ ਦੇ ਨਾਲ ਨੈਗੇਟਿਵਿਟੀ ਨਹੀਂ ਕੱਟੀ ਜਾਂਦੀ, ਠੀਕ ਆ? ਸੋ ਗੱਲ ਇਹ ਆ ਕਿ ਇੱਕ ਚੀਜ਼ ਤਾਂ ਆਪਾਂ ਨੂੰ ਐਜ਼ ਅ ਮੰਨਣੀ ਪੈਣੀ ਹੈ ਵੀ ਆਪਾਂ ਦੀ ਕਮਿਊਨਿਟੀ ਦੇ ਵਿੱਚ ਹਉ ਪਰੇ ਕਰਨ ਦੀ ਇੱਕ ਸਮੱਸਿਆ ਬਹੁਤ ਹੈਗੀ ਹੈ, ਕੁਛ ਨਹੀਂ ਹੁੰਦਾ, ਕਰ ਲਓ, ਹੈ ਨਾ? ਉਹ ਆਪਾਂ ਦੇ ਲਈ ਬਾਰ-ਬਾਰ ਸਮੱਸਿਆਵਾਂ ਜਿਹੜੀਆਂ ਉਹ ਖੜੀਆਂ ਕਰਦੇ ਆ। ਉਹਦੇ ਵਿੱਚ ਡਰਾਈਵਿੰਗ ਅੰਡਰ ਇਨਫਲੂਐਂਸ, ਹੈ ਨਾ? ਜ਼ਰੂਰੀ ਨਹੀਂ ਸ਼ਰਾਬ ਹੀ, ਹੋਰ ਵੀ ਨਸ਼ੇ ਜਿਹੜੇ ਆ ਉਹ ਹੋ ਗਏ, ਹੈ ਨਾ? ਤੇ ਆਪਣੇ ਤਾਂ ਛੇਤੀ ਆਮ ਪੈਸੇ ਹੀ ਆ ਕਮਾਉਣ ਹੁਣ ਦੀ ਜਿਹੜੀ ਚੱਲਦੀ ਆ ਚਾਂਦੀ ਦੀ ਡੱਬੀ ਵਾਲੀ ਤੇ ਫੀਮ ਭੁੱਕੀ ਵਾਲਾ। ਹੁਣ ਨਾਂ ਤਾਂ ਲੈਨੇ ਆ, ਪਰ ਹੁਣ ਲੋਕੀ ਆਪ ਵੀਡੀਓ ਪਾਈ ਜਾਂਦੇ, ਤੇ ਕਰੇ ਕੀ ਬੰਦਾ। ਹਾਂਜੀ, ਹਾਂਜੀ। ਸੋ ਉਹ ਜਿਹੜੀ ਚੀਜ਼ਾਂ ਉਹ ਬਾਅਦ ਵਿੱਚ ਤੁਹਾਨੂੰ ਉਹ ਤੰਗ ਕਰਨਗੀਆਂ, ਹੈ ਨਾ? ਕਰਦੀਆਂ ਹੀ ਆ। ਹਾਂ, ਸਾਡੇ ਸਾਹਮਣੇ ਇਹ ਸਾਰੀ ਸਮੱਸਿਆਵਾਂ ਹੈਗੀਆਂ। ਇਹਦੇ ਵਿੱਚ ਜੇ ਦੇਖੋ ਕੁਛ ਨਾ ਕੁਛ ਤਾਂ ਸੱਚ ਦਾ ਐਲੀਮੈਂਟ ਹੈਗਾ ਹੀ ਆ, ਭਾਵੇਂ ਕਿ ਐਗਜ਼ੈਜਰੇਟਡ ਹੀ ਆ, ਭਾਵੇਂ ਕਿ ਕੰਪੈਰੇਟਿਵਲੀ ਬਹੁਤ ਘੱਟ ਬੰਦੇ ਘੱਟ। ਹੋਣਗੇ। ਜੀ, ਜੀ, ਜੀ। ਨਾ, ਜ਼ਿਆਦਾ ਤਾਂ ਚੱਲ ਲੋਕ ਆਪਣਾ ਕਿਰਤ ਕਰਦੇ, ਮਿਹਨਤ ਕਰਦੇ ਆ। ਤੇ ਪਰ ਇਹ ਚੀਜ਼ ਨੂੰ ਆਪਾਂ ਨੂੰ ਧਿਆਨ ਰੱਖਣਾ ਪੈਣਾ, ਹੈ ਨਾ? ਇਹ ਚੀਜ਼ਾਂ ਸਾਡੇ ਲਈ ਅਵੋਇਡ ਹੈ। ਬਸ ਦੂਸਰੀ ਚੀਜ਼ ਹੈ ਇਨਵੋਲਵ ਹੋਵੋ, ਤੇ ਤੀਸਰੀ ਜਿਹੜੀ ਰਾਜਕਾਰਨ ਗੱਲ ਇਹ ਹੈ ਕਿ ਇਹਦੇ ਨਾਲ-ਨਾਲ ਹੀ ਰਿਲੇਟਡ ਗੱਲ ਹੋਰ ਆ ਕਿ ਅੱਜ-ਕੱਲ੍ਹ ਕਾਫੀ ਜ਼ਿਆਦਾ ਸਿੱਖਾਂ ਦੇ ਰਿਲੇਟਡ ਸੋਸ਼ਲ ਮੀਡੀਆ ਪੇਜ ਜਿਹੜੇ ਆ ਉਹ ਟੇਕ ਡਾਊਨ ਹੋ ਰਹੇ ਆ। ਠੀਕ ਆ, ਪਿਛਲੇ 2 ਕੁ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਉਹਦੀ ਰਿਪੋਰਟਸ ਹੋਈਆਂ। ਸੋ ਉਹ ਇੱਕ ਸਟਰਕਚਰਲ ਪ੍ਰੋਬਲਮ ਆਪਾਂ ਦੇ ਐਗਜ਼ਿਸਟ ਕਰਦੀ ਹੈ, ਕਿਉਂਕਿ ਆਪਾਂ ਜੇ ਐਜ਼ ਅ ਕਮਿਊਨਿਟੀ ਆਪਾਂ ਛੋਟੇ ਬਿਜ਼ਨੈਸਿਸ ਵਿੱਚ ਜਾ ਕੇ ਬਹੁਤ ਪਏ, ਟੈਕ ਇੰਡਸਟਰੀ ਦੇ ਵਿੱਚ ਆਪਾਂ ਬਹੁਤ ਘੱਟ ਆਏ ਹਾਂ। ਸੋ ਜਿੱਥੇ ਡਿਸੀਜ਼ਨ ਮੇਕ ਹੁੰਦੇ ਆ
ਕਿ ਇਹ ਪੇਜ ਨੂੰ ਟੇਕ ਡਾਊਨ ਕਰਨਾ ਜਾਂ ਨਹੀਂ ਕਰਨਾ, ਜਾਂ ਐਗਜ਼ਿਸਟ ਕਰਨਾ ਚਾਹੀਦਾ ਔਨਲਾਈਨ ਜਾਂ ਨਹੀਂ ਔਨਲਾਈਨ, ਉਹ ਆਪਣੇ ਹੱਥ ਵਿੱਚ ਹੈ ਨਹੀਂ ਆ। ਤੇ ਬਹੁਤ ਜ਼ਿਆਦਾ ਸਿੱਖਾਂ ਦੇ ਲੈਜੀਟੀਮੇਟ ਪੇਜ ਜਿਹੜੇ ਆ, ਇਹ ਇਨਕਲੂਡਿੰਗ ਬਹੁਤ ਵੱਡੇ ਆਪਣੇ ਕਈ ਗੁਰਦੁਆਰਾ ਸਾਹਿਬ ਆ, ਉਹਨਾਂ ਦੇ ਜਿਹੜੇ ਪੇਜਿਸ ਆ ਉਹ ਟੇਕ ਡਾਊਨ ਹੋਏ ਆ ਲਾਸਟ ਪਿਛਲੇ ਕੁਛ ਟਾਈਮ ਦੇ ਵਿੱਚ, ਜਾਂ ਬੈਨ ਕੀਤੇ ਗਏ ਆ, ਜਸਟ ਬਿਕਾਜ਼ ਆਫ ਸਾਈਟਿੰਗ ਜਿਹੜੀਆਂ ਕਿ ਨੈਚੁਰਲੀ ਪਾਰਟ ਆਫ ਹਿਸਟਰੀ ਕੁਛ ਚੀਜ਼ਾਂ ਹੈਗੀਆਂ। ਸੋ ਹੂੰ, ਆਪਾਂ ਨੂੰ ਜਿਹੜੀ ਇਨਵੋਲਵਮੈਂਟ ਆ ਨਾ ਟੈਕ ਦੇ ਵਿੱਚ, ਮੈਂ ਬਾਰ-ਬਾਰ ਆਪਣਾ ਟੈਕ ਟਾਕ ਜਿਹੜਾ ਆਪਾਂ ਟਾਕ ਸ਼ੋਅ ਵੀ ਕਰਦੇ ਹਾਂ, ਉਹਦੇ ਵਿੱਚ ਵੀ ਇਹ ਆ ਕਿ ਇਹ ਚੀਜ਼ ਨੂੰ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ। ਜਦੋਂ ਤੁਸੀਂ ਆਰਕੀਟੈਕਟ ਹੁੰਦੇ ਹੋ ਕਿਸੇ ਇਨਫਰਾਸਟ੍ਰਕਚਰ ਦੇ ਵਿੱਚ, ਜਾਂ ਉਸ ਆਰਕੀਟੈਕਟ ਦੇ ਵਿੱਚ ਤੁਹਾਡੀ ਸੇਹ ਹੁੰਦੀ ਆ, ਇਟਸ ਮਚ ਈਜ਼ੀਅਰ ਟੂ ਪੇਜਸ, ਜੇ ਤੁਸੀਂ ਡਿਸੀਜਨ ਟੇਬਲ ਦੇ ਉੱਤੇ ਬੈਠੇ ਹੁੰਦੇ ਹੋ। ਹੂੰ, 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 ਮੈਂ ਐਗਜ਼ਾਮਪਲ ਇੱਕ ਦੇ ਰਿਹਾ। ਹੂੰ, ਤੇ ਉਹਦੇ ਵਿੱਚ ਇਹ ਆ, ਦੂਸਰਾ ਜਿਹੜਾ ਰਿਸਪੌਂਸ ਦਾ ਵੀ ਇੱਕ ਮੈਕੈਨਿਜ਼ਮ ਆ, ਜਾਂ ਰਿਸਪੌਂਸ ਨੂੰ ਕਿੱਦਾਂ ਆਰਕੀਟੈਕਟ ਕਰਨਾ, ਉਹ ਵੀ ਰਾਜਕਰਨ ਆਪਾਂ ਨੂੰ ਇਸ ਸਿਸਟਮ ਦੇ ਵਿੱਚ ਰਹਿ ਕੇ ਪੜ੍ਹਾਈ ਕਰਕੇ ਜਦੋਂ ਜਿੱਥੇ ਜਿੱਦਾਂ ਡਿਸੀਜ਼ਨ ਮੇਕਿੰਗ ਹੁੰਦੀ ਆ, ਉੱਥੇ ਬੈਠ ਕੇ ਜੇ ਸਾਨੂੰ ਚੀਜ਼ਾਂ ਦੀ ਸਮਝ ਆਊਗੀ, ਤਾਂ ਆਪਾਂ ਬੈਟਰ ਡਿਸੀਜ਼ਨ ਮੇਕ ਕਰਾਂਗੇ ਤੇ ਰਿਸਪੌਂਸ ਜਿਹੜਾ ਉਹਦਾ ਆਪਾਂ ਬੈਟਰ ਕਰ ਸਕਾਂਗੇ। ਹੂੰ, ਸੋ ਕਈ ਵਾਰ ਆਪਾਂ ਗੱਲਬਾਤ ਕਰਦੇ ਹਾਂ ਨਾ, ਤੇ ਕਹਿੰਦੇ ਵੀ ਯਾਰ ਬੜੀ ਹਾਈ ਲੈਵਲ ਜੀ, ਬੜੀ ਗੋਲ-ਮੋਲ ਜੀ ਗੱਲ ਕੀਤੀ ਆ, ਤੇ ਪਰ ਮੈਂ ਗੱਲ ਇਹੀ ਕਰਨਾ ਵੀ ਇਹ ਜਿਹੜੀ ਆ ਸਮੱਸਿਆ ਆਪਾਂ ਅੱਜ ਦੇਖ ਰਹੇ ਹਾਂ, ਅੱਜ ਟਰੱਕਿੰਗ ਇੰਡਸਟਰੀ ਵਾਲੇ ਆ, ਕੱਲ੍ਹ ਨੂੰ 7-11 ਵਾਲੇ ਆ ਜਾਣਗੇ, ਜਾਂ ਕੋਈ ਹੋਰ ਗੈਸ ਸਟੇਸ਼ਨ ਵਾਲੇ ਆ ਜਾਣਗੇ, ਜਾਂ ਹੋਰ ਵੀ ਆਪਣੇ ਕਈ ਭਰਾ ਵਾਲੇ ਜਿਹੜੇ ਹੈਗੇ ਆ, ਮੋਟਰਲਿੰਕ ਵਾਲੇ ਹਨਾ, ਉਹ ਵੀ ਇਸ ਇਨਫਰਾਸਟ੍ਰਕਚਰ ਇਸ ਦੀ ਮਾਰ ਹੇਠ ਆਏ ਹੋਏ ਆ। ਸੋ ਇਹ ਜਿਹੜਾ ਕੰਮ ਹੈ, ਇਹ ਦਿਨੋਂ-ਦਿਨ ਹੋਰ ਵਧਣਾ ਹੀ ਆ। ਚਿਰ ਤੱਕ ਆਪਾਂ ਇਹਨੂੰ ਕੰਟਰੋਲ ਨਹੀਂ ਕਰਦੇ, ਜਾਂ ਇਹਦਾ ਕੋਈ ਕਾਨੂੰਨ ਨਹੀਂ ਬਣਦੇ, ਜਾਂ ਰਿਸਪੌਂਸ ਨਹੀਂ ਕੋਈ ਤਿਆਰ ਕਰਦੇ ਇਕੱਠੇ ਹੋ ਕੇ, ਜਥੇਬੰਦਕ ਹੋ ਕੇ, ਕਿਉਂਕਿ ਇਕੱਲੇ ਤੌਰ ਦੇ ਉੱਤੇ ਕੰਮ ਕਰਨੇ ਵਾਲਾ ਨਹੀਂ ਆ, ਤੇ ਉਹਨਾਂ ਚਿਰ ਤੱਕ ਰਾਜ ਕਰਨੇ ਇਹ ਜਿਹੜਾ ਕੰਮ ਆ, ਇਹ ਵਧਣਾ ਹੀ ਵਧਣਾ। ਤੇ ਏਆਈ, ਹੂੰ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਹ ਚੀਜ਼ ਵਧਾਈ ਆ। ਤੁਸੀਂ ਆਹ ਪੇਜ ਵੀ ਦੇਖ ਲਓ, ਆਲਮੋਸਟ ਸਾਰੀਆਂ ਜਿਹੜੀ ਇਹਦੀ ਜਨਰੇਟਡ ਪਿਕਚਰਸ ਆ, ਉਹ ਜ਼ਿਆਦਾਤਰ ਸੋਰਾ ਦੇ ਨਾਲ ਬਣੀਆਂ ਹੋਈਆਂ, ਏਆਈ ਟੂਲ ਆ ਜਿਹੜਾ ਵੀਡੀਓ ਜਨਰੇਸ਼ਨ ਦਾ, ਜਾਂ ਡੈਲੀ ਕਰਕੇ ਇਮੇਜਿਸ ਬਣੀਆਂ ਹੋਈਆਂ, ਪ੍ਰੋਂਪਟ ਦੇ ਕੇ ਜਿੱਦਾਂ ਦੀ ਮਰਜ਼ੀ ਇਮੇਜ ਬਣਾ ਲਓ। ਸੋ ਜੀ। ਉਹਦੇ ਕਰਕੇ ਜਿਹੜਾ ਤੁਸੀਂ ਇਹਦਾ ਅੱਛਾ, ਇਹਦਾ ਰਿਸਪੌਂਸ। ਕੋਈ ਤੋੜ ਏਆਈ ਜਨਰੇਸ਼ਨ ਕੰਪਨੀਜ਼ ਤੱਕ ਕੋਈ ਹੈਗਾ? ਜਿੱਦਾਂ ਕਈ ਵਾਰੀ ਇਹਨਾਂ ਨੇ ਗਾਈਡਲਾਈਨਸ ਦਿੱਤੀਆਂ ਹੁੰਦੀਆਂ, ਵੀ ਪ੍ਰੈਜ਼ੀਡੈਂਟ ਦੀ ਨਹੀਂ ਬਣਾਉਣੀ ਜਾਂ ਏਦਾਂ ਨਹੀਂ ਬਣਾਉਣੀ, ਪਰ ਆਈ ਹਾਂਜੀ, ਨੋ ਲਾਈਕ ਮਲਟੀਪਲ ਇੰਪਰਸਨੇਸ਼ਨ ਨਹੀਂ ਵੇਜ਼, ਕਰਦਾ। ਜਾਂ ਹਨਾ ਵੀ ਉਹ ਕੁਛ ਏਦਾਂ ਦੀ ਚੀਜ਼ ਇੱਥੇ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ? ਏਆਈ ਦੇ ਜਿਹੜੇ ਵੀਡੀਓ ਟੂਲਸ ਆ, ਅੱਜ ਕੱਲ੍ਹ ਨਾ ਟੂ ਅਰਲੀ, ਜਿੱਦਾਂ ਸੋਰਾ ਫੋਰ ਐਗਜ਼ਾਮਪਲ, ਉਹ ਕਿਸੇ ਤੁਹਾਨੂੰ ਬੰਦੇ ਦੀ ਵੀਡੀਓ ਨਹੀਂ ਬਣਾਉਣ ਦਿੰਦਾ। ਤੁਸੀਂ ਇਹ ਨਹੀਂ ਵੀ ਕਿਸੇ ਦੀ ਫੋਟੋ ਕਲਿੱਕ ਕਰ ਲਈ ਤੇ ਹੂੰ, ਉਹਦੀ ਹੂੰ, ਤੁਸੀਂ ਕਹੋ ਮੈਂ ਇਹਦੀ ਵੀਡੀਓ ਬਣਾਉਣਾ ਯੂਜ਼ਿੰਗ ਸੋਰਾ, ਉਹ ਤੁਸੀਂ ਨਹੀਂ ਬਣਾ ਸਕਦੇ। ਕਈ ਹੋਰ ਟੂਲਸ ਐਗਜ਼ਿਸਟ ਕਰਦੇ ਆ ਜਿਹੜੇ ਬਣਾ ਸਕਦੇ। ਪਬਲਿਕ ਫਿਗਰਸ ਦੇ ਤੁਸੀਂ ਬਣਾ ਸਕਦੇ ਹੋ, ਹੈ ਨਾ? ਜਿੱਦਾਂ ਟਰੰਪ ਦੀ ਹੂੰ, ਆਪਾਂ ਹੂੰ, ਕਾਫੀ ਦੇਖੀਆਂ, ਜਾਂ ਹੋਰਾਂ ਦੀਆਂ ਵੀ, ਮੋਦੀ ਹੋਣਾ ਦੀ ਵੀ ਦੇਖੀਆਂ, ਜਾਂ ਹੋਰ ਜਿਹੜੇ ਵੱਡੇ ਲੀਡਰਸ ਹੁੰਦੇ, ਜਿਹੜੇ ਪਬਲਿਕ ਫਿਗਰਸ ਹੁੰਦੇ ਆ, ਉਹਨਾਂ ਦੇ ਤੁਸੀਂ ਆਈ ਥਿੰਕ ਬਣਾ ਸਕਦੇ ਹੋ। ਪਰ ਹੂੰ, ਹੂੰ, ਓਦਾਂ ਨਹੀਂ ਬਣਾ ਸਕਦੇ। ਪਰ ਉਹ ਸਾਡਾ ਇੱਥੇ ਮਸਲਾ ਹੱਲ ਨਹੀਂ ਕਰਦਾ। ਯਾ ਇਹ ਤਾਂ ਹੈ। ਹੂੰ, ਜਾਂ ਉਹ ਯਾ ਸਾਡਾ ਮਸਲਾ ਹੱਲ ਨਹੀਂ ਕਰਦਾ, ਕਿਉਂਕਿ ਜਿਹੜੇ ਇੱਥੇ ਬੰਦੇ ਹੈਗੇ ਉਹ ਰੀਅਲ ਤਾਂ ਹੈ ਨਹੀਂ, ਜਿਹੜੇ ਸੋਰਾ ਦੇ ਵਿੱਚ ਆ। ਸੋ ਟਾਰਗੇਟਿਡ ਤਾਂ ਹੈ ਨਹੀਂ। ਜਿਹੜੀ ਆਪਾਂ ਇਹਦੇ ਵਿੱਚ ਨਾ ਇੱਕ ਹੋਰ ਵੀ ਆਪਾਂ ਨੂੰ ਸਮੱਸਿਆ ਇਹ ਆਉਂਦੀ ਆ ਕਿ ਇਹ ਟਾਰਗੇਟਿਡ ਨਾ ਹੋਣ ਕਰਕੇ, ਟਾਰਗੇਟ ਇਨ ਦੀ ਸੈਂਸ ਕਿ ਕਿਸੇ ਬੰਦੇ ਨੂੰ ਟਾਰਗੇਟਿਡ ਨਾ ਹੋਣ ਕਰਕੇ, ਕੋਈ ਬੰਦਾ ਜਿਹੜਾ ਉਹ ਇਹਦੇ ਤੇ ਐਕਸ਼ਨ ਨਹੀਂ ਲੈ ਸਕਦਾ। ਹੈ ਹੂੰ, ਨਾ? ਹੂੰ, ਸੋ ਇਹਨੂੰ ਇਹ ਫਾਈਨ ਲਾਈਨ ਬੜੀ ਹੁੰਦੀ ਹੈ ਬਿਟਵੀਨ ਫ੍ਰੀ ਸਪੀਚ ਤੇ ਹਰਾਸਮੈਂਟ। ਤੇ ਹੂੰ, ਪਰ ਇਹਦੇ ਵਿੱਚ ਫਿਰ ਵੀ ਜਿਹੜਾ ਤੁਸੀਂ ਕੋਈ ਰਾਹ ਰਸਤਾ ਜਿਹੜਾ ਉਹ ਲੱਭ ਸਕਦੇ ਹੋ, ਹੈ ਨਾ? ਰਿਪੋਰਟਿੰਗ ਦੇ ਜ਼ਰੀਏ, ਡਿਸੀਜ਼ਨ ਮੇਕਿੰਗ ਟੇਬਲ ਦੇ ਉੱਤੇ ਬੈਠ ਕੇ, ਜਾਂ ਜੋ ਵੀ ਹੋਰ ਤੁਸੀਂ ਇੰਡੀਵਿਜੂਅਲ ਤਰੀਕਾ ਹੈਗਾ। ਮੈਨੂੰ ਇਹ ਆ ਵੀ ਜਦੋਂ 4 ਬੰਦੇ ਇਕੱਠੇ ਹੋ ਤੇ ਉਹ ਜਿਹੜੇ ਜੀ, ਰਾਹ ਰਸਤੇ ਆ, ਉਹ ਜਿਹੜੇ ਆ ਉਹ ਤੁਸੀਂ ਲੱਭ ਲੈਂਦੇ ਹੋ। ਪਰ ਇਹ ਆ ਵੀ ਇਹਨੂੰ ਇਕੱਠੇ ਹੋ ਕੇ ਨਜਿੱਠਣ ਦੀ ਲੋੜ ਆ। ਜੀ। ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਗੱਲਬਾਤ ਨੂੰ ਆਪਾਂ ਜਾਰੀ ਜਿਹੜਾ ਉਹ ਰੱਖਾਂਗੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਹੋਰ ਅੱਗੇ ਕੀ ਆ, ਕੀ ਹੋਰ ਚੱਲ ਰਿਹਾ, ਤੇ ਜਿੱਦਾਂ ਰਾਹ ਰਸਤਿਆਂ ਦੀ ਗੱਲ ਕਰ ਰਹੇ ਹਾਂ ਵੀ ਆਪਾਂ ਕਿੱਦਾਂ ਜਿਹੜਾ ਇਨਵੋਲਵ ਹੋਣਾ, ਤੇ ਕਿਵੇਂ ਜਿਹੜੀ ਇੱਕ ਦੂਜੇ ਦੀ ਇਸ ਦੇ ਵਿੱਚ ਆਪਾਂ ਅੱਗੇ ਹੈਲਪ ਕਰ ਸਕਦੇ ਹਾਂ। ਸੋ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਦਾ ਫਿਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਹਾਂ ਜੀ। ਹਰਵਿੰਦਰ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਨੂੰ ਬੇਸਿਕਲੀ ਨਾਲ ਲੈ ਕੇ, ਵੀ ਕਿਸ ਤਰੀਕੇ ਦੇ ਨਾਲ ਆਪਣੀ ਹੁਣ ਕਮਿਊਨਿਟੀ ਨੂੰ ਜਿਹੜਾ ਇਸ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ, ਇਹ ਨਵੇਕਲੀ ਗੱਲ ਵੀ ਨਹੀਂ। ਟਾਰਗੇਟ ਪਹਿਲਾਂ ਵੀ ਹੋਰ ਵੀ ਕਮਿਊਨਿਟੀਜ਼ ਹੁੰਦੀਆਂ ਆਈਆਂ। ਕੋਈ ਉਦਾਹਰਨ, ਕੋਈ ਐਗਜ਼ਾਮਪਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਵੀ ਇਸੇ ਤਰੀਕੇ ਦੇ ਨਾਲ ਕੋਈ ਹੋਰ ਕਮਿਊਨਿਟੀ ਜਿਹੜੀ ਉਹ ਟਾਰਗੇਟ ਹੋਈ ਸੀ ਤੇ ਉਹਨਾਂ ਨੇ ਕੀ ਕਦਮ ਚੱਕੇ ਸੀ?
ਹਾਂਜੀ, ਸੋ ਰਾਜਕਾਰਨ ਵੈਸੇ ਬਹੁਤ ਪੋਪੂਲਰ ਹੋਇਆ ਸੀ ਇਹ ਜਿਹੜਾ ਯੂਜ਼ ਕੇਸ ਆ, ਆਪਾਂ ਉਹਦੀ ਗੱਲ ਕਰਦੇ ਹਾਂ। 2021 ਦੇ ਵਿੱਚ ਇੰਡੀਆ ਦੇ ਵਿੱਚ ਇੱਕ ਵੈਬਸਾਈਟ ਜਿਹੜੀ ਆ ਉਹ ਅਪ ਹੋਈ ਸੀ। ਬੁੱਲੀ ਬਾਈ ਸ਼ਾਇਦ ਉਹਦਾ ਨਾਂ ਸੀ, ਹੈ ਨਾ? ਉਹਦੇ ਵਿੱਚ ਡੈਰੋਗੇਟਰੀ ਵਰਡ ਆ, ਪਰ ਚਲੋ ਆਪਾਂ ਐਜੂਕੇਸ਼ਨ ਵਾਸਤੇ ਦੱਸ ਦਿੰਦੇ ਹਾਂ, ਉਹਨੂੰ ਸੁਲੀ ਡੀਲਸ ਕਰਕੇ ਉਹਦਾ ਨਾਂ ਦਿੱਤਾ ਗਿਆ ਸੀ। ਸੋ ਹੂੰ, ਬੇਸਿਕਲੀ ਕੀ ਉਹਨਾਂ ਕੀਤਾ ਸੀ, ਜਿਹੜੇ ਵਰਲਡ ਰਾਈਟ ਵਿੰਗ ਦੇ ਲੋਕ ਸੀ ਇੰਡੀਆ ਦੇ, ਉਹਨਾਂ ਕੀ ਕੀਤਾ ਕਿ ਇੱਕ ਵੈਬਸਾਈਟ ਬਣਾਈ ਜਿਹਦੇ ਉੱਤੇ ਪ੍ਰੋਮੀਨੈਂਟ ਮੁਸਲਿਮ ਫੀਮੇਲਸ ਜਿਹੜੀਆਂ ਹੈਗੀਆਂ ਸੀ, ਬੀਬੀਆਂ ਸੀ, ਉਹਨਾਂ ਦੇ ਨਾਂ, ਉਹਨਾਂ ਦੀ ਪਿਕਚਰਸ ਯੂਜ਼ ਕੀਤੀਆਂ ਤੇ ਉਹਦੇ ਉੱਤੇ ਲਾ ਦਿੱਤਾ ਕਿ ਇਹ ਜਿਹੜੀ ਆ ਔਕਸ਼ਨ ਕਹਿ ਲਓ ਕਿ, ਹੈ ਨਾ? ਇਹਦੇ ਉੱਤੇ ਫੇਕ ਵੀ ਇਹ ਜਿਹੜੇ ਆ ਬੀਬੀਆਂ, ਇਹਨਾਂ ਨੂੰ ਵੇਚਿਆ ਜਾ ਸਕਦਾ ਜਾਂ ਇਹਦੀ ਪ੍ਰਾਈਸ ਇੰਨੀ ਆ ਜਾਂ ਇਹਦੀ ਇੰਨੀ ਆ। ਯਾ ਉਹਨਾਂ ਵਿੱਚ ਪ੍ਰੋਮੀਨੈਂਟ ਜਿੰਨੀਆਂ ਵੀ ਮੁਸਲਿਮ ਫੀਮੇਲਸ ਹੈਗੀਆਂ ਸੀ, ਜਿਹੜੀਆਂ ਜ਼ਿਆਦਾ ਪਾਪੂਲਰ, ਜਿਹਦੇ ਵਿੱਚ ਮੈਨੂੰ ਯਾਦ ਆ ਸ਼ਾਇਦ ਰਾਣਾ ਅਯੂਬ ਇੱਕ ਪੱਤਰਕਾਰ ਆ, ਜਾਂ ਹੋਰ ਵੀ ਯੂਨੀਵਰਸਿਟੀਜ਼ ਦੇ ਜਿਹੜੀਆਂ ਪ੍ਰੈਜ਼ੀਡੈਂਟ ਹੈਗੀਆਂ, ਜਾਂ ਹੋਰ ਵੀ ਜਿਹੜੀਆਂ ਜਿਨ੍ਹਾਂ ਦੀ ਬੈਕਗਰਾਉਂਡ ਮੁਸਲਿਮ ਸੀ। ਹੂੰ, ਸੋ ਹੂੰ, ਉਹਦੇ ਵਿੱਚ ਮੈਂ ਦੱਸ ਦਿਆਂ ਕਿ ਜਿਹੜਾ ਵਰਡ ਇਹਨਾਂ ਸੂਲੀ ਯੂਜ਼ ਕੀਤਾ ਉਹ ਹੈਗਾ ਸੀ, ਡੈਰੋਗੇਟਰੀ ਵਰਡ ਆ, ਸਲਾਰਾ, ਹੈ ਨਾ? ਰਾਈਟ ਵਿੰਗ ਵਾਲੇ ਜਿਹੜੇ ਯੂਜ਼ ਕਰਦੇ, ਦੇਖੋ ਕਿੰਨੇ ਲੋਕ ਗਿਰੇ ਹੁੰਦੇ ਆ, ਵਰਡ ਯੂਜ਼ ਯਾ ਕਰਦੇ ਆ। ਸੋ ਉਹਨਾਂ ਨੂੰ ਪਬਲਿਕਲੀ, ਉਹਨਾਂ ਨੂੰ ਹੈਰੈਸਮੈਂਟ ਕਰਨ ਦੇ ਵਾਸਤੇ ਪਬਲਿਕਲੀ ਉਹਨਾਂ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਤਿਆਰ ਕੀਤਾ। ਤੁਸੀਂ ਹਿਸਾਬ ਲਾਓ ਵੀ ਕਿੰਨੀ ਇਹਦੇ 'ਚ ਕਈ ਬੰਦੇ ਜਿਹੜੇ ਹੁੰਦੇ ਆ, ਦੇ ਆਰ ਡਰਿਵਨ ਬਾਈ ਹੇਟ, ਹੈ ਨਾ? ਕਿ ਕਿੰਨਾ ਐਗਜ਼ੈਕਟਲੀ। ਟਾਈਮ ਉਹਦੇ ਚਲਾਉਣਾ ਤੁਸੀਂ ਜਾਣਦੇ ਹੋ, ਤੁਸੀਂ ਵੈਬਸਾਈਟ ਰਜਿਸਟਰ ਕਰਦੇ ਹੋ, ਤੁਸੀਂ ਲੋਕਾਂ ਦੀ ਫੋਟੋਆਂ ਲੱਭਦੇ ਹੋ, ਉਹਨੂੰ ਵੈਬਸਾਈਟ ਦੇ ਉੱਤੇ ਪਾਉਂਦੇ ਹੋ, ਪੇਜਿਸ ਬਣਾਉਂਦੇ ਹੋ, ਉਹਨਾਂ ਦੇ ਉੱਤੇ ਜਾਣਕਾਰੀ ਲੱਭਦੇ ਹੋ, ਉਹ ਪਾਉਂਦੇ ਹੋ, ਜਾਂ ਹੋਰ ਵੀ ਜਿੰਨੀ ਜਾਣਕਾਰੀ ਹੈ, ਜੇ 1-2 ਜਾਣੇ ਦੀ ਗੱਲ ਕਰੀ ਤੇ ਮਹੀਨਿਆਂ ਭਰ ਦੀ ਮਿਹਨਤ ਆ, ਉਹ ਨਾ ਹਾਂ, ਕੀਤੀ ਹਾਂ, ਹੋਵੇ, ਹਾਂ। ਉਹ ਨਾ ਹੈ ਨਾ? ਉਹ ਕਈ ਬੰਦੇ ਜਿਹੜੇ ਹੁੰਦੇ ਉਹ ਕਿਸ ਲੈਵਲ ਤੱਕ ਜਿਹੜੇ ਉੱਤੇ ਜਾ ਸਕਦੇ ਆ, ਹੂੰ, ਹੂੰ, ਹੈ ਨਾ? ਹੂੰ, ਹੂੰ। ਸੋ ਉਹ ਚੀਜ਼ਾਂ ਲੈ ਕੇ ਆਏ, ਉਹ ਸਾਹਮਣੇ ਆਈਆਂ ਕੁਛ ਚਿਰ ਤੱਕ ਤੇ ਆਫ ਕੋਰਸ ਰੌਲਾ ਇਸ ਚੀਜ਼ ਦਾ ਪੈਣਾ ਹੀ ਸੀ ਕਮਿਊਨਿਟੀ ਦੇ ਵਿੱਚ। ਤੇ ਜਦੋਂ ਕਮਿਊਨਿਟੀ ਵਿੱਚ ਇਸ ਚੀਜ਼ ਦਾ ਰੌਲਾ ਪੈਣਾ ਸ਼ੁਰੂ ਹੋਇਆ ਤੇ ਉਹਦੇ ਉੱਤੇ ਫਿਰ ਪਹਿਲਾ ਜਿਹੜਾ ਰਿਸਪੌਂਸ ਸੀ ਗਵਰਨਮੈਂਟ ਦੇ ਵੱਲੋਂ ਉਹ ਥੋੜ੍ਹਾ ਠੀਕ-ਠਾਕ ਹੀ ਸੀ। ਫਿਰ ਜਦੋਂ ਜ਼ਿਆਦਾ ਰੌਲਾ ਪਿਆ ਫਿਰ ਉਹਨਾਂ ਸੋਸ਼ਲ ਮੀਡੀਆ ਨੇ ਉਹਨੂੰ ਪੇਜਿਸ ਉਹਨਾਂ ਦੇ ਡਾਊਨ ਕੀਤੇ। ਉਹ ਜਿਹੜੀ ਵੈਬਸਾਈਟ ਆ ਉਹ ਡਾਊਨ ਹੋਈ, ਹੈ ਨਾ? ਤੇ ਉਹਦੇ ਆਰਗਨਾਈਜੇਸ਼ਨਾਂ ਨੇ ਤੇ ਜਿਹੜੇ ਖ਼ਾਸ ਤੌਰ ਤੇ ਵਿਕਟਿਮ ਸੀ ਉਹਨਾਂ ਜਿਹੜੀ ਉਹ ਰਿਪੋਰਟ ਫਾਈਲ ਕੀਤੀ, ਕਿਉਂਕਿ ਇਸ ਕੇਸ ਦੇ ਵਿੱਚ ਤੱਕ ਜਿਹੜੇ ਵਿਕਟਿਮ ਹੈਗੇ ਸੀ ਉਹ ਰੀਅਲ ਪਰਸਨੈਲਿਟੀ ਸੀ ਨਾ। ਤੇ ਜਿਹੜੇ ਰੀਅਲ ਪਰਸਨੈਲਿਟੀ ਹੈਗੇ ਸੀ ਉਹਨਾਂ ਕੇਸਿਸ ਵਗੈਰਾ ਫਾਈਲ ਕੀਤੇ, ਜਿਹਦੇ ਕਰਕੇ ਜਿਹੜੇ ਕੁਛ ਥੋੜ੍ਹੀ ਬਹੁਤੀ ਜਿਹੜੀ ਲੀਗਲ ਆ ਕਾਰਵਾਈ, ਹੈ ਨਾ? ਤੇ ਪਰ ਇਹਦੇ ਵਿੱਚ ਇਹ ਆ ਕਿ ਗੱਲਬਾਤ ਕਰਨ ਦੀ ਆਪਣੀ ਗੱਲ ਇਹ ਆ ਕਿ ਕਈ ਲੋਕ ਜਿਹੜੇ ਹੁੰਦੇ ਆ ਉਹ ਕਿਸ ਲੈਵਲ ਤੱਕ ਜਾ ਕੇ ਇਨਫਰਾਸਟ੍ਰਕਚਰ ਖੜਾ ਕਰਦੇ ਆ ਤਾਂ ਕਿ ਜਿਹੜੀ ਹੇਟ ਆ, ਉਹ ਇੰਨੇ ਹੇਟ ਡਰਿਵਨ ਹੁੰਦੇ ਆ ਵੀ ਇਹ ਜਿਹੜਾ ਸਾਰਾ ਉਹ ਕੰਮ ਆ ਉਹ ਕਰ ਸਕਦੇ ਆ, ਹੈ ਨਾ? ਸੋ ਹੂੰ, ਉਹਦੇ ਜਿਹੜੀ ਤੁਸੀਂ ਗੱਲ ਇੱਥੇ ਕੀਤੀ ਵੀ ਉਹਦਾ ਰਿਸਪੌਂਸ ਕੀ ਹੋਇਆ, ਰਿਸਪੌਂਸ ਤੇ ਉਹਦਾ ਕੋਰਸ ਜਿੱਦਾਂ ਮੈਂ ਕਿਹਾ ਕਿ ਉਹ ਵਿਕਟਿਮ ਹੈਗੇ ਸੀ, ਰੀਅਲ ਪਰਸਨ ਸੀ, ਉਹਨਾਂ ਕੇਸਿਸ ਕੀਤੇ, ਉਹਦੇ ਕਰਕੇ ਪਲੈਟਫਾਰਮ ਥੱਲੇ ਹੋਇਆ, ਜਿਹੜਾ ਕੁਛ ਉਹਦੇ 'ਚ ਗ੍ਰਿਫਤਾਰੀਆਂ ਵੀ ਹੁੰਦੀਆਂ ਵਾ, ਹੈ ਨਾ? ਤੇ ਉਹਦੇ ਵਿੱਚ ਪਰ ਇਹਦੇ ਵਿੱਚ ਇਹ ਆ ਵੀ ਇਹ ਕਿੱਦਾਂ ਜਿਹੜਾ ਕੋਆਰਡੀਨੇਟਡ ਕੰਮ ਹੈਗਾ। ਹੁਣ ਇਹਦੇ ਵਿੱਚ ਚੈਲੰਜ ਆਪਣੇ ਕੇਸ ਦੇ ਵਿੱਚ ਰਾਜਕੀਰ ਜਿਹੜਾ ਆਪਾਂ ਕਰ ਰਹੇ ਆ, ਇਹਦੇ ਨਾਲੋਂ ਡਿਫਰੈਂਟ ਆ। ਉਹ ਇਹ ਰਹੂਗਾ ਕਿ ਇਹ ਬੰਦੇ ਜਿਹੜੇ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਰੀਅਲ ਪਰਸਨੈਲਿਟੀਜ਼ ਨਹੀਂ ਹੋਣੇ, ਹੈ ਨਾ? ਕਿਉਂਕਿ ਇਹ ਜਨਰੇਟਡ ਬਾਈ ਏਆਈ ਹੈ, ਸੋ ਇਹਦਾ ਮਤਲਬ ਇਹ ਆ ਵੀ ਉਹ ਰੀਅਲ ਬੰਦੇ ਨਹੀਂ ਹੈਗੇ। ਸੋ ਹੂੰ, ਹੂੰ, ਉਹ ਹੂੰ। ਜਿਹੜਾ ਮਸਲਾ ਵਾ ਉਹ ਇੱਥੇ ਨਹੀਂ ਹੱਲ, ਐਪਲ ਟੂ ਐਪਲ ਜਿਹੜਾ ਉਹ ਆਪਾਂ ਨਹੀਂ ਫੋਲੋ ਕਰ ਸਕਦੇ, ਹੈ ਨਾ? ਸੋ ਇਸ ਕੇਸ ਦੇ ਵਿੱਚ ਇਹ ਆ ਕਿ ਆਪਾਂ ਨੂੰ ਹੀ ਥੋੜ੍ਹਾ ਜਿਹਾ ਇਨੋਵੇਟਿਵ ਹੋਣਾ ਪੈਣਾ। ਪਰ ਫਿਰ ਵੀ ਜਦੋਂ ਇਦਾਂ ਦਾ ਕੋਈ ਕੰਮ ਕਰਦਾ, ਕੁਛ ਨਾ ਕੁਛ ਇਦਾਂ ਦੇ ਬ੍ਰੈਡ ਕ੍ਰੰਬਸ ਦਿੰਦਾ ਜਿਹਦੇ ਵਿੱਚ ਤੁਸੀਂ ਉਹ ਤੁਹਾਡਾ ਇੱਕ ਲੀਗਲ ਆਧਾਰ ਬਣ ਜਾਂਦੇ ਆ ਚੀਜ਼ਾਂ ਨੂੰ, ਜਾਂ ਉਹਨਾਂ ਨੂੰ ਪੇਜਿਸ ਨੂੰ ਡਾਊਨ ਕਰਨ ਦੇ ਵਿੱਚ, ਜਾਂ ਇਹਨਾਂ ਖਿਲਾਫ ਕੋਈ ਲੀਗਲ ਐਕਸ਼ਨ ਕਰਨ ਦੇ ਵਿੱਚ, ਹੂੰ, ਹੂੰ, ਜਾਂ ਹੂੰ, ਉਹਨਾਂ ਨੂੰ ਹੂੰ। ਪੇਜਿਸ ਨੂੰ ਤੁਸੀਂ ਬੈਨ ਕਰਾਉਣ ਦੇ ਵਾਸਤੇ। ਪਰ ਅਗੇਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਰਾਜਕਰਨ, ਇਹ ਦੈਟ ਰਿਕੁਆਇਰਸ ਇਨੋਵੇਟਿਵ ਥਿੰਕਿੰਗ, ਇਨਵੋਲਵਮੈਂਟ ਤੇ ਆਈਡੈਂਟੀਫਿਕੇਸ਼ਨ, ਕਿ ਐਕਨੋਲੇਜਮੈਂਟ ਵੀ ਆਪਾਂ ਭਈ ਇਹ ਸਮੱਸਿਆ ਹੁਣ ਸਾਡੇ ਸਾਹਮਣੇ ਆ ਗਈ ਆ ਤੇ ਇਹਨੂੰ ਆਪਾਂ ਕਿੱਦਾਂ ਇਹਦੇ ਬਾਰੇ ਆਪਾਂ ਕੁਛ ਕਰੀਏ। ਹੂੰ, 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 ਹੂੰ। ਹੂੰ, ਜੀ। ਅ, ਅੱਛਾ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਦੇ ਪਹਿਲੇ ਹਿੱਸੇ 'ਚ ਤੁਸੀਂ ਗੱਲ ਕਰ ਰਹੇ ਸੀਗੇ ਵੀ ਆਪਾਂ ਉਹ ਸੈਂਟਰ 'ਚ ਉੱਥੇ ਹੋਣਾ ਚਾਹੀਦਾ ਜਿੱਥੇ ਪਾਲਿਸੀਜ਼ ਘਾਟ ਹੁੰਦੀਆਂ। ਇਹਦੇ ਵਿੱਚ ਜਿਹੜੇ ਉਹ ਤੁਸੀਂ ਉਸ ਇਨਫਰਾਸਟ੍ਰਕਚਰ ਦੀ ਜਿਹੜੀ ਉਹ ਗੱਲ ਕੀਤੀ, ਕੋਈ ਲੁਕੀ ਛਿਪੀ ਗੱਲ ਨਹੀਂ ਹੈਗੀ। ਜਦੋਂ ਅਮਰੀਕਾ 'ਚ ਬੈਠੀਆਂ ਜਿਹੜੀਆਂ ਸੰਸਥਾਵਾਂ ਅਮਰੀਕਨ
ਸਿਵਲ ਰਾਈਟਸ ਦੇ ਉਲਟ ਪ੍ਰਚਾਰ ਕਰ ਸਕਦੀਆਂ, ਆਪਣੇ ਆਪ ਨੂੰ ਨਾਨ ਪ੍ਰੋਫਿਟ ਆਖਦੀਆਂ, ਅਲਾਈਨ ਕਰਦੀਆਂ ਆ ਬਾਹਰਲੀਆਂ ਫੋਰਨ ਸਰਕਾਰਾਂ ਦੇ ਨਾਲ, ਤਾਂ ਇਹ ਆਮ ਅਮੂਮਨ ਗੱਲ ਮੰਨੀ ਜਾ ਸਕਦੀ ਆ ਵੀ ਜਿਹੜੇ ਅਜਿਹੀਆਂ ਟੈਕ ਕੰਪਨੀਜ਼ 'ਚ ਬੈਠੇ ਲੋਕ ਆ, ਉਹ ਵੀ ਫੋਰਨ ਮੁਲਕਾਂ ਦੇ ਜਿਹੜੇ ਏਜੰਡੇ, ਪ੍ਰੋਪੇਗੰਡੇ ਦੇ ਨਾਲ ਮਿਲ ਕੇ ਅਲਾਈਨ ਕਰਕੇ ਚੱਲਦੇ ਆ। ਤੁਸੀਂ ਕਈ ਗੁਰੂ ਘਰਾਂ ਦੇ ਪ੍ਰੋਮੀਨੈਂਟ ਸਿੱਖ ਪੇਜਿਸ ਨੂੰ ਟੇਕ ਡਾਊਨ ਕਰਨ ਦੀ ਗੱਲ ਕੀਤੀ ਆ। ਜੀ, ਉਹ ਇਹੋ ਜਿਹੇ ਮੌਕੇ ਦੇ ਉੱਤੇ ਕੰਟੈਂਟ ਨੂੰ ਰੋਕਦੇ ਨਹੀਂ, ਵਧਾਵਾ ਦਿੰਦੇ ਆ। ਤੇ ਜਿਹੜਾ ਜੀ, ਕੋਈ ਇਸ ਨੂੰ ਨੇਗੇਟ ਕਰਦਾ ਹੈ ਜਾਂ ਰੋਕਦਾ ਹੈ, ਉਹਨੂੰ ਰੋਕਿਆ ਜਾਂਦਾ ਹੈ, ਉਹਦੀ ਜਿਹੜੀ ਗਿੱਚੀ ਆ ਉਹ ਨੱਪੀ ਜਾਂਦੀ ਆ। ਸੋ ਇੱਥੇ ਆਪਣੀ ਕਮਿਊਨਿਟੀ ਦਾ ਇੱਕ ਇਹ ਵੀ ਆਈ ਥਿੰਕ ਰਿਸਪੋਂਸਿਬਿਲਿਟੀ, ਜ਼ਿੰਮੇਵਾਰੀ ਜਿਹੜੀ ਉਹ ਬਣਦੀ ਆ, ਇਹੋ ਜਿਹੀਆਂ ਥਾਵਾਂ ਨੂੰ ਆਪ ਵੀ ਫਲੱਡ ਕਰੀਏ ਕੰਮ ਕਰਨ ਵਾਲੇ ਤੌਰ ਦੇ ਉੱਤੇ, ਜੀ। ਉਹ ਪਾਲਿਸੀ ਘੜਨ ਵਾਲਿਆਂ ਦੇ ਤੌਰ ਦੇ ਉੱਤੇ। ਪਰ ਆਪਾਂ ਪਲਾਇਨ ਕਰ ਰਹੇ ਆ ਉਸ ਥਾਂ ਤੋਂ, ਉਸ ਸਿਲੀਕਨ ਵੈਲੀ ਤੋਂ। ਇਹ ਇੱਕ ਇਸ਼ੂ ਆ ਜਿਹਨੂੰ ਗੰਭੀਰਤਾ ਦੇ ਨਾਲ ਵਿਚਾਰਨਾ ਚਾਹੀਦਾ। ਰਾਜਕਾਰਨ ਦੇ ਬਾਰੇ ਆਪਾਂ ਥੋੜ੍ਹੇ ਦਿਨ ਪਹਿਲਾਂ ਹੀ ਗੱਲ ਕਰਦੇ ਸੀ ਤੇ ਆਪਣੇ ਟਾਕ ਸ਼ੋਅ ਵਿੱਚ ਗੱਲ ਕਰਦੇ ਹੀ ਰਹਿਣਾ, ਕਿਉਂਕਿ ਆਪਣੇ ਰੈਲੇਵੈਂਟ ਵੀ ਬਹੁਤ ਆ, ਪਰ ਬਹੁਤ ਵਧੀਆ ਤੁਸੀਂ ਪੁਆਇੰਟ ਸਾਹਮਣੇ ਲੈ ਕੇ ਆਏ ਹੋ। ਕਈ ਵਾਰ ਨਾ ਆਪਾਂ ਨੂੰ ਐਜ਼ ਅ ਕਮਿਊਨਿਟੀ ਦੇਖੋ, ਆਪਾਂ ਜਿਹੜੇ ਖੁੱਲ੍ਹੇ-ਡੁੱਲੇ ਮਾਹੌਲ ਦੇ ਵਿੱਚੋਂ ਆਏ ਹਾਂ, ਕਈ ਵਾਰ ਸਾਨੂੰ ਇਹ ਲੱਗਦਾ ਕਿ ਆਪਾਂ ਉੱਦਾਂ ਦੇ ਖੁੱਲ੍ਹੇ-ਡੁੱਲੇ ਮਾਹੌਲ ਵਿੱਚ ਹੀ ਰਹਿਣਾ, ਵੀ ਉਹਦੇ ਵਿੱਚ ਕੁਛ ਵੀ ਗਲਤ ਨਹੀਂ ਆ। ਪਰ ਸਿਲੀਕਨ ਵੈਲੀ ਦੇ ਵਿੱਚ ਮੈਂ ਪਿਛਲੇ 18-19 ਸਾਲ ਤੋਂ ਰਾਜ ਕਰਨੇ ਦੇਖ ਰਿਹਾ ਐਜ਼ ਅ ਸਟੂਡੈਂਟ ਪੜ੍ਹਦੇ ਵੱਡੇ ਹੋਏ ਤੇ ਹੁਣ ਇੱਥੇ ਹੀ ਸੈਟਲ ਹੋਣ ਦੇ ਵਿੱਚ ਟੈਕ ਇੰਡਸਟਰੀ ਦੇ ਵਿੱਚ ਸਮਾਂ ਸਪੈਂਡ ਕਰਨ ਦੇ ਲਈ, ਕੈਰੀਅਰ ਸਪੈਂਡ ਕਰਨ ਤੇ ਮੈਂ ਇਹ ਦੇਖਦਾ ਕਿ ਬਹੁਤ ਜ਼ਿਆਦਾ ਜਿਹੜਾ ਆਪਣੇ ਲੋਕਾਂ ਦਾ ਬੇ ਏਰੀਆ ਦੇ ਵਿੱਚੋਂ ਪਲਾਇਨ ਬਾਹਰ ਨੂੰ ਹੋ ਰਿਹਾ। ਹੂੰ, ਹੂੰ। ਤੇ ਵਨ ਆਫ ਦਾ ਮੇਜਰ ਰੀਜ਼ਨ ਹੈਗਾ ਉਹਨਾਂ ਦਾ ਅਫੋਰਡੇਬਿਲਿਟੀ, ਤੇ ਜਿਨ੍ਹਾਂ ਦੇ ਅਫੋਰਡੇਬਿਲਿਟੀ ਇਹ ਇੱਕ ਰੀਅਲ ਪ੍ਰੋਬਲਮ ਹੈਗੀ ਹੈ, ਇੱਕ ਸਮੱਸਿਆ ਹੈਗੀ ਹੈ, ਇਹਦੇ 'ਚ ਕੋਈ ਦੋ Yeah. ਰਾਵਾਂ ਹੈ ਨਾ, ਇਹ ਤਾਂ ਰੀਅਲ ਹੂੰ, ਹੂੰ। ਹੈ ਇਸ ਚੀਜ਼ ਨੂੰ ਲੈ ਕੇ। ਤੇ ਪਰ ਇਹ ਆ ਵੀ ਨਾਲ ਦੀ ਨਾਲ ਜੇ ਤੁਸੀਂ ਟੈਕ ਇੰਡਸਟਰੀ ਦੇ ਵਿੱਚ ਵੇਖੋ ਤੇ ਟੈਕ ਇੰਡਸਟਰੀ ਦੇ ਵਿੱਚ ਕੰਪਨਸੇਸ਼ਨ ਉਨੀ ਐਗਜ਼ਿਸਟ ਕਰਦੀ ਹੈ ਕਿ ਤੁਸੀਂ ਬੇ ਏਰੀਆ ਵਿੱਚ ਸਰਵਾਈਵ ਕਰ ਸਕੋ। ਹੂੰ, ਹੈ ਨਾ? ਹੂੰ, ਹੂੰ, ਹੂੰ। ਤਾਂ ਬਹੁਤ ਲੋਕੀ ਟੈਕ ਦੇ ਵਿੱਚ ਸਾਡੀ ਪੁਰਾਣੀ ਜਨਰੇਸ਼ਨ ਫਿਰ ਵੀ ਹੁੰਦੀ ਸੀ, ਪਰ ਜਿਹੜੀ ਅਗਲੀ ਜਨਰੇਸ਼ਨ ਆ ਉਹਨਾਂ ਦੀ ਟੈਕ ਦੇ ਵਿੱਚ ਆਉਣਾ ਬਹੁਤ ਕੰਪੈਰੀਟਿਵਲੀ ਆਪਣਾ ਆਟੇ ਦੇ ਵਿੱਚ ਲੂਣ ਦੇ ਬਰਾਬਰ ਹੀ ਹੈ। ਸੋ ਉਹਦੇ ਰਾਜ ਹੂੰ, ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਆ ਆਪਾਂ ਨੂੰ। ਇੱਕ ਨੁਕਸਾਨ ਤਾਂ ਇਹ ਹੋ ਰਿਹਾ ਕਿ ਜਿਹੜੇ ਸਾਡੇ ਬੱਚਿਆਂ ਦੇ ਕੋਲ, ਕਿਉਂਕਿ ਓਪਰਚੁਨਿਟੀਜ਼ ਬਹੁਤ ਜ਼ਿਆਦਾ ਬੇਰ ਹੈ ਬੱਚਿਆਂ ਦੇ ਲਈ, ਜੇ ਓਪਰਚੁਨਿਟੀਜ਼ ਆਪਾਂ ਇੱਥੋਂ ਕੰਪੈਰੀਟਿਵਲੀ ਹੋਰ ਜਗ੍ਹਾ ਦੇ ਉੱਤੇ ਦੇਖੀਏ, ਉਹ ਬਹੁਤ ਆ। ਹੈ ਨਾ? ਇੱਕ ਬੜੀ ਨੈਚੁਰਲ, ਮੈਂ ਇੱਕ ਬਾਅਦ 'ਚ ਪੋਲੀਟੀਕਲ ਗੱਲ ਵੀ ਕਰਨੀ, ਪਰ ਇੱਕ ਜਿਹੜੀ ਨੈਚੁਰਲ ਚੀਜ਼ਾਂ ਹੈਗੀਆਂ ਕਿ ਜਿੰਨੇ ਸਾਧਨ ਇੱਥੇ ਐਗਜ਼ਿਸਟ ਕਰਦੇ ਆ, ਉਹ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ, ਕਿਸੇ ਵੀ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ, ਟੈਕ ਵਿੱਚ ਜਾਣਾ ਚਾਹੁੰਦੇ ਹੋ, ਫਾਈਨੈਂਸ ਵਿੱਚ ਜਾਣਾ ਚਾਹੁੰਦੇ ਹੋ, ਉਹਦੇ ਵਿੱਚ ਤੁਹਾਨੂੰ ਇੱਕ ਪੂਰਾ ਇਕੋਸਿਸਟਮ ਇੱਥੇ ਬਣਿਆ ਬਣਾਇਆ ਆਪਣੇ ਬੱਚਿਆਂ ਨੂੰ ਮਿਲ ਜਾਂਦਾ, ਜਿਹਦੇ ਵਿੱਚ ਅਸੀਂ ਬੱਚੇ ਬੱਚੇ ਆਲ ਅਬਾਊਟ ਵੀ ਤੁਹਾਡੇ ਆਸੇ-ਪਾਸੇ ਦੇ ਬੱਚੇ ਕੀ ਕਰ ਰਹੇ ਆ। ਜੇ ਤੁਸੀਂ ਆਸੇ-ਪਾਸੇ ਦੇ ਬੱਚੇ ਤੁਹਾਡੇ ਅਪਲਿਫਟਿੰਗ ਆ ਤੇ ਤੁਹਾਡੇ ਬੱਚੇ ਨੇ ਵੀ ਨਾਲ ਹੀ ਅਪਲਿਫਟ ਹੋ ਜਾਣਾ। ਸੋ ਇੱਕ ਬੇਸਿਕ ਜੀ ਫਿਲਾਸਫੀ ਆ। ਦੂਸਰੀ ਚੀਜ਼ ਰਾਜਕਰਨ ਇਹ ਆ, ਇੱਕ ਇਹ 'ਚ ਪਰਸਨਲ ਆਬਜ਼ਰਵੇਸ਼ਨ ਵੀ ਹੈ ਕੁਛ ਚੀਜ਼ਾਂ ਲੈ ਕੇ। ਹੁਣ ਅਸੀਂ ਪ੍ਰੈਜ਼ੀਡੈਂਟ ਜਿਹੜੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਦੀ ਗੱਲ ਕਰਦੇ ਹਾਂ, ਉਹਦੇ ਬਾਰੇ ਉਹਨਾਂ ਬਾਰੇ ਕਾਫ਼ੀ ਆਉਂਦਾ ਕਿ ਉਹਨਾਂ ਦਾ ਜਿਹੜਾ ਕਾਫ਼ੀ ਜ਼ਿਆਦਾ ਪ੍ਰੌਪ ਅਪ ਉਹਨਾਂ ਨੂੰ ਕੀਤਾ, ਉਹ ਬੇ ਏਰੀਏ 'ਚੋਂ ਕੀਤਾ। ਪਹਿਲਾਂ ਜਿਹੜੀ ਪੋਲਿਟਿਕਸ ਈਵਨ ਕੈਲੀਫੋਰਨੀਆ ਦੀ ਵੀ ਸੀ, ਉਹ ਸੈਕਰਾਮੈਂਟੋ ਤੋਂ ਬਹੁਤ ਜ਼ਿਆਦਾ ਚੱਲਦੀ ਹੁੰਦੀ ਸੀ। ਹੂੰ, 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 ਹੂੰ। ਅਮਰੀਕਨ ਪੋਲਿਟਿਕਸ ਹੈ ਜਿਹੜੀ, ਉਹੀ ਸਾਰੀ ਸਿਲਿਕਨ ਵੈਲੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਹੋ ਗਈ ਆ। ਪਿੱਛੇ ਜੇ ਤਾਂ ਆਪਾਂ ਆਪਣੇ ਰੇਡੀਓ ਦੇ ਉੱਪਰ ਵੀ ਆਪਾਂ ਟਾਕ ਸ਼ੋਅ ਕੀਤਾ ਹੈ ਨਾ ਥੋੜ੍ਹੇ ਦਿਨ ਪਹਿਲਾਂ ਹੀ, ਤੇ ਕਿ ਬੇ ਏਰੀਏ ਵਿੱਚ ਇੱਕ ਪਲਾਨ ਸੀ ਬਹੁਤ ਵੱਡਾ ਆਈਸ ਦਾ ਸਵੀਪ ਕਰਨ ਦਾ, ਹੈ ਨਾ? ਤੇ ਹਾਂਜੀ, ਅਸੀਂ ਹਾਂਜੀ, ਹਾਂਜੀ। Yeah. ਉਸ ਤੋਂ ਬਾਅਦ ਪ੍ਰੈਜ਼ੀਡੈਂਟ ਬਾਅਦ ਅਗਲੇ ਦਿਨ ਹੀ ਕੁਛ ਘੰਟਿਆਂ ਬਾਅਦ ਹੀ ਇਨਫੈਕਟ ਅਖਬਾਰਾਂ ਦੇ ਵਿੱਚ ਆ ਗਿਆ ਵੀ ਉਹ ਜਿਹੜਾ ਪਲਾਨ ਸੀ ਉਹ ਕੈਂਸਲ ਹੋ ਗਿਆ। ਕੈਂਸਲ ਹੋ ਗਿਆ। ਵਿਚਾਲੇ ਸਿਲਿਕਨ ਵੈਲੀ ਦੇ ਲੀਡਰ ਪੈ ਗਏ। ਹਾਂਜੀ, ਇਹ ਕਿਹਾ ਜਾ ਰਿਹਾ ਕਿ ਸਿਲਿਕਨ ਵੈਲੀ ਦੇ ਲੀਡਰ ਪੈ ਗਏ। ਸੋ ਇਹ ਵੇਖੋ ਕਿ ਜਿਹੜੀ ਪੂਰੇ ਦੇਸ਼ ਦੇ ਵਿੱਚ ਆਈਸ ਜਿਹੜੀ ਆ ਸਵੀਪ ਕਰ ਰਹੀ ਆ, ਬੇ ਏਰੀਆ ਦੇ ਵਿੱਚ ਇੱਕ ਦੁੱਕਾ ਆਪਾਂ ਨੂੰ ਇਨਸੀਡੈਂਟ ਹੀ ਦੇਖਣ ਨੂੰ ਮਿਲੇ ਆ, ਹੈ ਨਾ? ਕਿਤੇ ਥੋੜੇ ਬਹੁਤੇ ਮਾਸ ਲੈਵਲ ਦੇ ਉੱਤੇ ਸਵੀਪਿੰਗ ਜਿਹੜੀ ਉਹ ਨਹੀਂ ਮਿਲੀ। ਉਸ ਤੋਂ ਬਾਅਦ ਇੱਕ ਹੋਰ ਆਈਡੀਆ ਆਇਆ ਸੀ ਵੀ ਸੈਨ ਫਰਾਂਸਿਸਕੋ ਵਿੱਚ ਮਾਰਸ਼ਲ ਭੇਜਣੇ ਆ, ਉਹ ਵੀ ਬਾਅਦ 'ਚ ਜਿਹੜਾ ਪਲਾਨ ਆ ਪਿੱਛੇ, ਹੈ ਨਾ, ਨੰਬਰ 2 ਦੇ ਉੱਤੇ ਚਲਾ ਗਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਪਾਲਿਸੀ ਮੇਕਰ ਆ ਜਾਂ ਪੋਲੀਟੀਕਲ ਸਾਰੇ ਇਨਫਲੂਐਂਸ ਕਰਨ ਵਾਲੇ ਲੋਕ ਆ, ਉਹਨਾਂ ਦਾ ਜਿਹੜਾ ਜਮਾਵੜਾ ਹੈਗਾ ਉਹ ਬੇ ਏਰੀਏ ਦੇ ਵਿੱਚ। ਸਾਡੇ ਕੋਲ ਐਂਸੈਸਟਰਲੀ ਵੱਡਿਆਂ ਦੀ ਜਿਹੜੀ ਸਾਡੇ ਇੱਕ ਪੀੜ੍ਹੀ ਇੱਥੇ ਪਹਿਲਾਂ ਆਏ ਏਰੀਏ ਵਿੱਚ, ਉਹਨਾਂ ਦੀ ਬਹੁਤ ਜ਼ਿਆਦਾ ਪ੍ਰੈਜ਼ੈਂਸ ਹੈਗੀ ਸੀ। ਪਰ ਮੈਂ ਇਹ ਰਾਜ ਕਰਨ ਓਵਰ ਦਾ ਪੀਰੀਅਡ ਆਫ ਟਾਈਮ ਇਹ ਦੇਖਿਆ, ਆਪਾਂ ਰੇਡੀਓ ਦੇ ਉੱਪਰ ਵੀ ਦੇਖਦੇ ਹਾਂ ਬਹੁਤ ਲੋਕੀ ਆਉਂਦੇ ਰੇਡੀਓ ਦੇ ਉੱਪਰ ਵੀ ਸਾਨੂੰ ਬੇ ਏਰੀਏ ਦਾ ਰੇਡੀਓ ਲੈ ਲਓ ਤੇ ਸਾਨੂੰ ਸੈਂਟਰਲ ਵੈਲੀ ਦਾ ਦੇ ਦਿਓ, ਜਾਂ ਕਈ ਬੰਦੇ ਬੜੇ ਚਿਰ ਬਾਅਦ ਮਿਲਦੇ ਆ, ਹਾਂਜੀ ਭਈ ਅਸੀਂ ਕਿੱਥੇ, ਅਸੀਂ ਸੈਂਟਰਲ ਵੈਲੀ ਮੂਵ ਹੋ ਗਏ, ਹੈ ਨਾ?
ਸੋ ਪਰ ਇਹ ਜਿਹੜੀ ਚੀਜ਼ਾਂ ਰਾਜ ਕਰਨ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਨੁਕਸਾਨ ਕਰਨਗੇ। ਜੇ ਤੁਹਾਡੀ ਭਾਈ ਪੇ ਏਰੀਏ 'ਚ ਪ੍ਰੈਜ਼ੈਂਸ ਹੈਗੀ ਹੈ ਤੇ ਉਹ ਪ੍ਰੈਜ਼ੈਂਸ ਨੂੰ ਛੱਡੋ ਨਾ। ਹਾਂ, ਜੇ ਤੁਸੀਂ ਹੂੰ, ਹੂੰ, ਰਿਟਾਇਰ ਹੂੰ, ਹੋ ਹੂੰ। ਗਏ ਹੋ, ਤੁਸੀਂ ਯੂ ਨੋ ਲੋਂਗਰ ਵਾਂਟ ਟੂ ਵਰਕ, ਠੀਕ ਆ, ਤੁਹਾਡੇ ਬੱਚੇ ਹੋ ਗਏ ਆ, ਠੀਕ ਆ, ਫਿਰ ਬੇ ਏਰੀਏ ਤੋਂ ਬਾਹਰ ਜਾਣਾ ਠੀਕ ਆ। ਪਰ ਜੇ ਤੁਸੀਂ ਯੰਗ ਹੋ ਜਾਂ ਤੁਹਾਡੇ ਬੱਚੇ ਯੰਗ ਆ ਬਹੁਤ ਜ਼ਿਆਦਾ, ਤੇ ਰਾਜਕਰਨ ਮੇਰੀ ਤੇ ਨਿੱਜੀ ਤੌਰ ਤੇ ਐਡਵਾਈਸ ਇਹ ਆ ਵੀ ਜੇ ਬੇ ਏਰੀਏ ਵਿੱਚ ਤੁਹਾਡੇ ਪੈਰ ਲੱਗਦੇ ਆ, ਸਿਲੀਕਨ ਵੈਲੀ ਵਿੱਚ ਤੁਹਾਡੇ ਪੈਰ ਲੱਗਦੇ ਆ, ਤੇ ਜ਼ਰੂਰ ਇੱਥੇ ਰਹੋ। ਮੈਂ ਇਹ ਨਹੀਂ ਕਹਿੰਦਾ ਤੁਸੀਂ ਸਾਰੇ ਟੈਕ ਵਿੱਚ ਹੀ ਆ ਜਾਓ ਇਕੱਠੇ ਹੋ ਕੇ। ਮੈਂ ਇਹ ਕਹਿੰਦਾ ਵੀ ਜਿਹੜੇ ਵੀ, ਕਿਉਂਕਿ ਉਹ ਤੋਂ ਇਲਾਵਾ ਮੈਂ ਬੈਂਕਿੰਗ ਦੱਸੀ, ਇਨਵੈਸਟਮੈਂਟਸ ਦੱਸੀਆਂ, ਹੈ ਨਾ? ਹਰ ਇੱਕ ਤਰ੍ਹਾਂ ਦਾ ਇੱਥੇ ਈਕੋਸਿਸਟਮ ਆ ਜਿਹੜਾ ਇੱਥੇ ਦੀ ਅਮਰੀਕਾ ਦੀ ਪੋਲੀਟਿਕਸ ਨੂੰ ਹੁਣ ਦਿਨੋਂ ਦਿਨ ਸ਼ੇਪ ਕਰ ਰਿਹਾ ਵਾ। ਏਆਈ ਹੂੰ, ਦਾ ਹੂੰ, ਜਿਹੜਾ ਹੂੰ। ਸਾਰਾ ਸੀਨ ਆ, ਮੈਂ ਬਹੁਤ ਲੋਕੀ ਆਪਣੇ ਵਾਕਫ ਆ ਜਿਹੜੇ ਸੀਨੀਅਰ ਪੋਜੀਸ਼ਨਾਂ ਤੇ ਐਗਜ਼ੈਕਟਿਵ ਲੋਕੀ ਹੈਗੇ ਸੀ ਜਿਹੜੇ ਨਿਊਯਾਰਕ ਦੇ ਵਿੱਚ ਕੰਮ ਕਰਦੇ ਸੀ। ਉਹ ਕਹਿੰਦੇ ਯਾਰ ਨਿਊਯਾਰਕ ਨਹੀਂ, ਠੀਕ ਆ, ਨਿਊਯਾਰਕ ਦੀ ਆਪਣੀ ਫੀਲ ਆ, ਲੁੱਕ ਐਂਡ ਫੀਲ ਆ, ਇਨਫਰਾਸਟ੍ਰਕਚਰ ਹੈਗਾ ਉੱਥੇ, ਈਕੋਸਿਸਟਮ ਉੱਥੇ ਆਪਣਾ, ਪਰ ਜੋ ਬੇ ਏਰੀਏ ਦੇ ਵਿੱਚ ਆ, ਸਾਡਾ ਈਕੋਸਿਸਟਮ ਏਆਈ ਦਾ ਹੈਗਾ, ਉਹ ਨਹੀਂ ਹੈਗਾ। ਸੋ ਸਾਡਾ ਟਾਕ ਸ਼ੋਅ ਵੀ ਕਰਨ ਦਾ ਆਈਡੀਆ ਇੱਥੇ ਇਹੀ ਆ ਕਿ ਅਸੀਂ ਦੇਖ ਰਹੇ ਹਾਂ ਵੀ ਟੈਕਨੋਲੋਜੀ ਜਿਹੜੀ ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ, ਏਆਈ ਦਾ ਪ੍ਰਭਾਵ ਆਪਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪੈ ਰਿਹਾ। ਉਹ ਜਾਣਕਾਰੀ ਸਾਨੂੰ ਬੇ ਏਰੀਏ 'ਚੋਂ ਮਿਲਦੀ ਆ, ਗੱਲਬਾਤ ਕਰਕੇ, ਆਪਣੇ ਗੁਆਂਢੀਆਂ ਨਾਲ ਗੱਲਬਾਤ ਕਰਕੇ, ਹੈ ਨਾ? ਉਹ ਕੋਈ ਕਿਸੇ ਫੀਲਡ ਵਿੱਚ ਕੰਮ ਕਰ ਰਿਹਾ ਹੁੰਦਾ, ਕੋਈ ਕਿਸੇ ਫੀਲਡ ਦੇ ਵਿੱਚ, ਤੇ ਉਹ ਤੋਂ ਇਹ ਦੇਖ ਕੇ ਆਪਾਂ ਇਹ ਦੇਖਦੇ ਹਾਂ ਵੀ ਪੋਲੀਟਿਕਸ ਜਿਹੜੀ ਉਹ ਕਿੱਦਾਂ ਦੀ ਕਿੱਦਾਂ ਮੂਵ ਹੋ ਰਹੀ ਆ। ਸੋ ਬੇ ਏਰੀਏ ਵਿੱਚ ਆਪਾਂ ਨੂੰ, ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਆ ਕਿ ਆਪਾਂ ਨੂੰ ਜਿਹੜਾ ਇੱਥੋਂ ਦਾ ਆਪਣਾ ਫੁੱਟਪ੍ਰਿੰਟ ਆ ਬੇ ਏਰੀਏ ਦਾ, ਉਹ ਛੱਡਣਾ ਨਹੀਂ ਚਾਹੀਦਾ, ਸਗੋਂ ਵਧਾਉਣਾ ਚਾਹੀਦਾ। ਹੂੰ, 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 ਕੋਈ ਹੂੰ, ਗੱਲ ਹੂੰ, ਨਹੀਂ, ਤੁਹਾਡਾ 5 ਬੈਡਰੂਮ, 6 ਬੈਡਰੂਮ ਘਰ ਆ ਜਿੱਥੇ ਆਪਾਂ 2-3 ਬੈਡਰੂਮ ਮਿਲ ਜਾਂਦਾ, ਦੈਟਸ ਫਾਈਨ, ਕੋਈ ਗੱਲ ਨਹੀਂ। ਇਹ ਲੌਂਗ ਟਰਮ ਤੁਹਾਡਾ ਗੇਨ ਆ, ਲੌਂਗ ਟਰਮ ਤੁਹਾਡਾ ਬੈਨੀਫਿਟ ਆ, ਤੁਹਾਡੇ ਬੱਚਿਆਂ ਦਾ ਫਿਊਚਰ ਆ। ਅ, ਕਈ ਵਾਰ ਇਹਨੂੰ ਆਪਾਂ ਨੈਗੇਟਿਵ ਵੀ ਲੈ ਜਾਂਦੇ ਹਾਂ, ਮੈਂ ਕਹਿੰਦਾ ਉਹ ਵੀ ਨਾ ਲਈਏ, ਪਰ ਜਿਹੜੀ ਰਿਐਲਿਟੀ ਉਹ ਸਾਡੇ ਸਾਹਮਣੇ ਆ, ਉਹ ਇਹ ਆ ਹੂੰ। ਕਿ ਸਾਧਨ, ਰਿਸੋਰਸਿਸ, ਇਨਫਲੂਐਂਸ ਜਿਹੜੀ ਜਗ੍ਹਾ ਦੇ ਉੱਤੇ ਹੈਗਾ, ਉਹ ਫੁੱਟਪ੍ਰਿੰਟ ਹੋਊਗਾ ਤੇ ਜ਼ਿਆਦਾ ਚਾਂਸ ਆ ਕਿ ਆਪਣੇ ਜਿਹੜੇ ਬੱਚੇ ਆ, ਉਹ ਉਸ ਡਿਸੀਜ਼ਨ ਮੇਕਿੰਗ ਟੇਬਲ ਦੇ ਉੱਤੇ ਬੈਠਣਗੇ, ਤੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਆ ਉਹ ਸਵਰੇਗਾ। ਕਿਸੇ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਤੁਸੀਂ ਸੈਕਰਾਮੈਂਟੋ ਤੇ ਐਲਏ ਸੀਗਾ ਕਿਉਂਕਿ ਉੱਥੇ ਪਾਪੂਲੇਸ਼ਨ ਸੀ, ਮਨੀ ਸੀ, ਹਾਲੀਵੁੱਡ ਸੀ। ਹਾਲੀਵੁੱਡ ਹਾਂਜੀ, ਦੀ ਪਾਵਰ ਤਕਰੀਬਨ 0 ਜੀ ਆ। ਜੇ ਆਪਾਂ ਓਵਰਆਲ ਦੇਖੀਏ ਤੇ ਬਿਲਕੁਲ ਸਹੀ ਗੱਲ ਆ। ਬੇ ਏਰੀਆ ਕੰਟਰੋਲ ਕਰ ਰਿਹਾ ਆ ਕੈਲੀਫੋਰਨੀਆ ਪਾਵਰ ਦੀ ਸੈਂਟਰ ਬਣ ਰਿਹਾ। ਪਾਵਰ ਸੈਂਟ ਬਣ ਚੁੱਕਾ, ਬਣ ਜੀ, ਕੀ ਰਿਹਾ, ਮੈਂ ਕਹਿੰਦਾ ਵੀ ਤਕਰੀਬਨ ਉਹ ਬਣ ਚੁੱਕਾ ਆ। ਵੈਂਚਰ ਕੈਪੀਟਲਿਸਟ ਤੋਂ ਲੈ ਕੇ ਮਨੀ, ਬਿਲੀਅਨਸ ਆਫ ਡਾਲਰ, ਏਆਈ ਟੈਕਨੋਲੋਜੀ, ਉਹ ਸਾਰਾ ਕੁਛ ਆ। ਉਹ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ, ਉਹਨਾਂ ਦੇ ਬਹੁਤ ਵਧੀਆ ਸੰਬੰਧ ਆ ਇੱਥੇ। ਟਰੰਪ ਹੋਣਾ ਦੇ ਤੇ ਜਿਹੜੇ ਉਹ ਹੈਗੇ ਹੀ ਹੈਗੇ ਆ, ਉਹਦੇ ਵਿੱਚ ਕੋਈ ਦੋ ਰਾਵਾਂ ਇਹਦੇ ਵਿੱਚ ਹੈ ਹੀ ਨਹੀਂ ਆ। ਸੋ ਇਹ ਇੰਪੈਕਟ ਬਹੁਤ ਜਿਹੜਾ ਉਹ ਤਕੜਾ ਆ। ਕਈ ਵਾਰੀ ਆਪਾਂ ਜਿਹੜੀ ਲਾਲਸਾ ਹੁੰਦੀ ਆ ਵੱਡੀਆਂ ਵੱਡੀਆਂ ਘਰਾਂ ਦੀ, ਉਹ ਸਾਰੀਆਂ ਚੀਜ਼ਾਂ ਦੀ, ਉਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਉਹ ਥਾਂ ਨੂੰ ਛੱਡ ਕੇ ਜਿਹੜਾ ਉਹ ਮੂਵ ਹੋ ਜਾਂਦੇ ਆ। ਤੇ ਜਿੱਦਾਂ ਤੁਸੀਂ ਕਿਹਾ, ਇਹ ਬੜੀ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਆ ਤੇ ਅਨੇਬਲ ਕਰਨਾ ਪੈਣਾ ਆ ਆਪਾਂ ਨੂੰ ਥੋੜਾ ਬਹੁਤਾ। ਕੁਰਬਾਨੀਆਂ ਨਾਲ ਹੀ ਹੁੰਦੀਆਂ ਆ ਉਹ ਸਾਰੀਆਂ ਚੀਜ਼ਾਂ ਆ। ਬੇ ਏਰੀਆ ਦੇ ਵਿੱਚੋਂ ਜਾਣਾ ਸੌਖਾ ਆ, ਆਉਣਾ ਬਹੁਤ ਔਖਾ। ਇਹ ਜਿਹੜੀ ਗੱਲ ਰਿਐਲਿਟੀ ਆ ਤੇ ਆਪਾਂ ਨੂੰ ਇਹਦੇ ਤੇ ਜ਼ਰੂਰ ਵਿਚਾਰ ਕਰਦੇ ਰਹਿਣਾ ਚਾਹੀਦਾ। ਅੱਛਾ, ਇਹ ਤੇ ਹਰਵਿੰਦਰ, ਕੀ ਕਦਮ ਜਿਹੜੇ ਉਹ ਹੋਣੇ ਚਾਹੀਦੇ ਆ? ਅਫੋਰਡੇਬਿਲਟੀ ਇੱਕ ਰੀਅਲ ਪ੍ਰੋਬਲਮ ਆ, ਉਸ ਚੀਜ਼ ਜੀ, ਦੇ ਬਾਵਜੂਦ ਵੀ ਕਿੱਦਾਂ ਹੈ, ਜਿਹੜੇ ਹੈਗੇ ਆ ਉਹ ਤਾਂ ਟਿਕੇ ਰਹੋ ਨਾ। ਉਹਨਾਂ ਨੂੰ ਤਾਂ ਜੀ। ਕੁਛ ਨਾ ਕੁਛ ਆਪਣਾ ਫੁੱਟਪ੍ਰਿੰਟ ਜਿਹੜਾ ਆ ਉਹ ਛੱਡਣਾ ਪੈਣਾ ਆ, ਉਹ ਰੱਖਣਾ ਪੈਣਾ ਹੈ, ਤਾਂ ਹੀ ਇਹ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ। ਆਪਾਂ ਇਹਦਾ ਰੀਅਲ ਹੁਣੇ-ਹੁਣੇ ਜਿਹੜਾ ਐਗਜ਼ਾਮਪਲ ਆਪਾਂ ਆਪਣੀ ਕਮਿਊਨਿਟੀ ਦੇ ਤੌਰ ਦੇ ਉੱਤੇ ਦੇਖੀਏ, ਐਸਬੀ 509 ਨੂੰ ਪਛਾੜਨ ਦੇ ਵਿੱਚ ਬੇ ਏਰੀਏ ਤੋਂ ਮੁਹਿੰਮ ਜਿਹੜੀਆਂ ਉਹ ਚੱਲਦੀਆਂ ਨੇ, ਜਿਹੜੇ ਉਹ ਜਿਹੜੀ ਉਸ ਦੇ ਉਲਟ ਆ। ਅੱਜ ਥੋੜੇ ਦਿਨ ਪਹਿਲਾਂ ਦੀਵਾਲੀ ਜਦੋਂ ਵਾਈਟ ਹਾਊਸ 'ਚ ਮਨਾਈ ਜਾਂਦੀ ਹੈ, ਤੇ ਬੇ ਏਰੀਏ ਦੇ ਉਹ ਸੀਈਓ ਸੀਗੇ ਸਾਰੇ, ਜਿਹੜੇ ਟਰੰਪ ਹੋਣਾ ਦੇ ਨਾਲ ਉੱਥੇ ਉਹ ਖੜੇ ਸੀਗੇ। ਸੋ ਪਾਵਰ ਸੈਂਟਰ ਜੀ। ਉੱਥੇ ਹੈਗਾ ਆ। ਆਪਣੀ ਕਮਿਊਨਿਟੀ ਆਪਾਂ ਕਹਿ ਦਿੰਦੇ ਇੰਨੇ ਚਿਰ ਤੇ ਆਏ ਆ, ਪਰ ਅਕੰਪਲਿਸ਼ਮੈਂਟਸ ਜਿਹੜੀਆਂ ਉਹ ਕਦੇ ਨਾ ਕਦੇ ਆਪਾਂ ਪਿੱਛੇ ਰਹਿ ਜਾਂਦੇ ਆ। ਉਹ ਇਸੇ ਲਈ ਆ, ਆਪਾਂ ਸ਼ਾਰਟ ਟਰਮ ਗੋਲਸ ਦੇ ਵਿੱਚ ਜਿਹੜੇ ਸੈਲਫਿਸ਼ ਗੋਲਸ ਦੇ ਵਿੱਚ ਜ਼ਿਆਦਾ ਪੈ ਜਾਂਦੇ ਆ, ਕਮਿਊਨਿਟੀ ਗੋਲਸ ਦੇ ਵਿੱਚ ਪਿੱਛੇ ਰਹਿ ਜਾਂਦੇ। ਹਾਂਜੀ, ਸੋ ਜਿਹੜੇ ਸੈਲਫ ਗੋਲ ਵੀ ਹੈ ਨਾ ਰਾਜਕਰਨ ਤੇ ਕਮਿਊਨਿਟੀ ਗੋਲ ਆ, ਇਹ ਵੀ ਇੱਕ ਮੈਨੂੰ ਲੱਗਦਾ ਮਿੱਥ ਆ। ਅਮ, ਸ਼ਾਰਟ ਟਰਮ, ਲੌਂਗ ਟਰਮ ਥਿੰਕਿੰਗ ਜਿਹੜੀ ਆ ਉਹ ਚੀਜ਼ ਧਿਆਨ ਨੂੰ ਰੱਖਣ ਦੀ ਲੋੜ ਆ। ਕਿਉਂਕਿ ਜਦੋਂ ਕਿਸੇ ਕਮਿਊਨਿਟੀ ਦਾ ਅਸੀਂ ਐਜ਼ ਅ ਫਾਇਦਾ ਕਰਦੇ ਹਾਂ, ਅਸੀਂ ਵੀ ਤਾਂ ਉਸ ਕਮਿਊਨਿਟੀ ਦਾ ਪਾਰਟ ਹੀ ਹੁੰਦੇ ਹਾਂ।
ਤੇ ਜਦੋਂ ਵੈਲਥ ਜਨਰੇਸ਼ਨ ਹੋ ਰਹੀ ਆ, ਜੇ ਅਸੀਂ ਪੂਰੀ ਕਮਿਊਨਿਟੀ ਦੇ ਲਈ ਕੋਈ ਨਾ ਕੋਈ ਕੰਮ ਕਰ ਰਹੇ ਹਾਂ, ਮਿਸਾਲ ਦੇ ਤੌਰ ਦੇ ਉੱਤੇ ਆਪਾਂ ਮੈਂ ਤੁਸੀਂ ਮਲਟੀ ਕੁਐਸਚਨਸ ਪੁੱਛੇ, ਮੈਂ ਇੱਕ-ਇੱਕ ਕਰਕੇ ਕੋਸ਼ਿਸ਼ ਕਰੂੰਗਾ ਕਿਉਂਕਿ ਸਮਾਂ ਵੀ ਆਪਣਾ ਥੋੜ੍ਹਾ ਘੱਟ ਆ, ਉਹਦੀ ਗੱਲ ਕਰਨ ਦੀ ਵੀ ਅਫੋਰਡੇਬਿਲਿਟੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਜਿਹੜੀ ਤੁਸੀਂ ਗੱਲ ਆਫ ਕੋਰਸ ਬੇ ਏਰੀਏ ਦੇ ਵਿੱਚ ਅਫੋਰਡੇਬਿਲਿਟੀ ਦਾ ਚੱਕਰ ਆ। ਪਰ ਨਾਲ ਦੀ ਨਾਲ ਇਹ ਆ ਵੀ ਜੇ ਤੁਸੀਂ ਟੈਕ ਦੇ ਵਿੱਚ ਹੋ, ਤੁਹਾਡੇ ਬੱਚੇ ਜਾਂ 1-2 ਜਾਣੇ ਤੁਸੀਂ ਘਰ ਦੇ ਵਿੱਚੋਂ ਟੈਕ ਦੇ ਵਿੱਚ ਕੰਮ ਕਰਦੇ ਹੋ, ਤੇ ਅਫੋਰਡੇਬਿਲਿਟੀ ਜਿਹੜੀਆਂ ਹਾਈ ਪੇਇੰਗ ਜੋਬਸ ਰਾਜ ਕਰਨ ਇੱਥੇ ਟੈਕ ਦੇ ਵਿੱਚ ਹੈਗੀਆਂ। ਜਿਹੜੀ ਐਂਟਰੈਂਸ ਜੋਬਾਂ ਵੀ ਈਵਨ ਅੱਜ-ਕੱਲ੍ਹ ਦੇ ਵਿੱਚ ਐਗਜ਼ਿਸਟ ਕਰਦੀਆਂ ਆ, ਤੇ ਉਹ ਮੈਂ ਕਈ ਕੇਸਿਸ ਤੇ ਇੱਦਾਂ ਦੇ ਸੁਣੇ ਕਿ ਉਹਨਾਂ ਦੀ 4-4 ਲੱਖ ਜਿਹੜੇ ਆ ਉਹ ਸਟਾਰਟਿੰਗ ਜੋਬਾਂ ਜਿਹੜੀਆਂ ਉਹਨਾਂ ਦੀ ਹੈਗੀ ਓਵਰਆਲ ਕੰਪਨਸੇਸ਼ਨ ਹੈ ਨਾ, 1.5-2 ਲੱਖ ਉਹਨਾਂ ਦੀ ਪੇ ਹੋਊਗੀ ਸਟਾਕ ਆਪਸ਼ਨਸ ਬੋਨਸ ਵਗੈਰਾ ਪਾ ਕੇ। ਕੁਛ ਰੀਲੋਕੇਸ਼ਨ ਤੁਹਾਨੂੰ ਪੈਕੇਜਸ ਵੀ ਜਿਹੜੇ ਉਹ ਮਿਲ ਜਾਂਦੇ। ਤੁਸੀਂ ਸੇਮ ਜੋਬ ਜੇ ਆਸਟਿਨ ਦੇ ਵਿੱਚ ਕਰ ਰਹੇ ਹੋ, ਜਦੋਂ ਚੇਂਜ ਕਰਦੇ ਹੋ ਬੇ ਏਰੀਏ ਦੇ ਵਿੱਚ, ਤੇ ਤੁਹਾਨੂੰ ਜਿਹੜਾ ਜੋਬ ਦਾ ਕਈ ਕਈ ਹਿੱਸਿਆਂ ਦੇ ਵਿੱਚ 30-35% ਜਿਹੜਾ ਬੰਪ ਮਿਲ ਜਾਂਦਾ, ਰਾਈਟ। ਸੋ ਇਹ ਆ ਵੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਕਿੰਨੇ ਕੁ ਜ਼ਿਆਦਾ ਮਾਹਰ ਹੋ, ਉਹ ਬਹੁਤ ਮੈਟਰ ਕਰਦਾ। ਤੇ ਜਿਹੜੀ ਤੁਸੀਂ ਪਾਵਰ ਸੈਂਟਰ ਦੀ ਹੀ ਗੱਲ ਕੀਤੀ ਆ, ਸੋ ਉਹਦੇ ਬਾਰੇ ਹੈ ਨਾ ਆਪਾਂ ਦੇਖ ਲਈਏ ਵੀ ਬਿਲੀਅਨਰਸ ਪਰ ਸਕੁਆਇਰ ਫੀਟ ਦੇ ਹਿਸਾਬ ਦੇ ਨਾਲ, ਤੇ ਜਿਹੜਾ ਪੈਨਿਨਸੂਲਾ ਇੱਥੇ ਬੇ ਏਰੀਏ ਦੇ ਵਿੱਚ, ਉਹਦੇ ਵਿੱਚ ਇਹ ਜਿਹੜੀ ਗਿਣਤੀ ਆ ਉਹ ਟੌਪ ਲਿਸਟ ਦੇ ਵਿੱਚ ਆਉਂਦੀ ਹੈ ਨਾ, ਸਿੰਗਾਪੁਰ ਕੁਛ ਹੋਰ ਦੇਸ਼ਾਂ ਨੂੰ ਅਸੀਂ ਛੱਡ ਦਈਏ। ਤੇ ਗੱਲ ਇਹ ਹੈ ਕਿ ਜੇ ਅਸੀਂ ਤੀਸਰੀ ਚੀਜ਼ ਹੈ ਕਿ ਅਸੀਂ ਕੈਪੀਟਲਿਸਟ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ। ਹੂੰ, ਹੂੰ, ਹੂੰ। ਬਾਏ ਨੇਮ ਆਫ ਇਟ ਜਿਹੜੀ ਕੈਪੀਟਲਿਸਟ ਸੁਸਾਇਟੀ ਆ ਉਹ ਕਿਸ ਤਰ੍ਹਾਂ ਚੱਲਦੀ ਆ, ਉਹ ਕੈਪੀਟਲ ਦੇ ਉੱਤੇ ਚੱਲਦੀ ਆ, ਸਰਮਾਏ ਦੇ ਉੱਤੇ ਚੱਲਦੀ ਆ। ਤੇ ਜਿਹਦੇ ਕੋਲ ਸਰਮਾਇਆ ਜ਼ਿਆਦਾ, ਉਹਦੀ ਜਿਹੜੀ ਆ ਸੇਜ ਜ਼ਿਆਦਾ। ਤੇ ਜਿਹੜੀ ਅਗਲੀ ਚੀਜ਼ ਇਹ ਆ ਉਹ ਵੀ ਅਸੀਂ ਟੈਕ ਦੇ ਵਿੱਚ ਅਸੀਂ ਜੇ ਕੰਮ ਕਰਦੇ ਹਾਂ, ਟੈਕ ਦੇ ਨਾਲ ਰਿਲੇਟਿਡ ਫੀਲਡ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਤੇ ਅਗੇਨ ਜਿੱਥੇ ਟੇਬਲ ਆ, ਜਿੱਥੇ ਡਿਸੀਜਨ ਮੇਕ ਹੋਣੇ ਆ, ਜੇ ਅਸੀਂ ਜਾਂ ਸਾਡੇ ਬੱਚੇ ਉੱਥੇ ਬੈਠਣਗੇ, ਤੇ ਆਫ ਕੋਰਸ ਆਪਾਂ ਆਪਣੀ ਕਮਿਊਨਿਟੀ ਦਾ ਜਿਹੜਾ ਉਹ ਵੱਧ ਸੌਰ ਲਾਂਗੇ, ਜਿਹੜਾ ਕਿ ਵੱਖ-ਵੱਖ ਕਮਿਊਨਿਟੀ ਦਾ ਜਿਹੜੇ ਆਪੋ ਆਪਣੇ ਉਹ ਸੌਰ ਹੀ ਰਹੇ ਆ। ਤੇ ਪਰ ਆਪਾਂ ਉਸ ਫੀਲਡ ਦੇ ਵਿੱਚ ਇੰਨੇ ਅੱਗੇ ਨਹੀਂ ਆ। ਮੇਰੀ ਆਸ ਉਮੀਦ ਇਹ ਆ ਵੀ ਸਾਡੇ ਟਾਕ ਸ਼ੋ ਕਰਨ ਦਾ, ਸਾਡੇ ਰਿਸਰਚ ਕਰਕੇ ਗੱਲਾਂ ਬਾਤਾਂ ਕਰਨ ਦਾ, ਕਮਿਊਨਿਟੀ ਵਿੱਚ ਅਵੇਅਰਨੈਸ ਪਾਉਣ ਦਾ ਸਾਰਾ ਕੋਸ਼ਿਸ਼ ਫਾਇਦਾ ਇਹੀ ਹੋਣਾ। ਆ। ਹੂੰ। ਤੇ ਮੈਨੂੰ ਇਹ ਆਸ ਉਮੀਦ ਆ ਕਿ ਲੋਕੀ ਇਸ ਕਾਲ ਨੂੰ, ਸਾਡੇ ਸਰੋਤੇ ਦੇ ਵਿਊਅਰਸ ਇਸ ਕਾਲ ਨੂੰ ਲੈਣਗੇ, ਦਿਲ ਦੇ ਨਾਲ ਲੈਣਗੇ, ਤੇ ਜਿਹੜਾ ਫੋਕਸ ਹੈ ਇਸ ਚੀਜ਼ ਦੇ ਉੱਤੇ ਕਰਨਗੇ। ਲੌਂਗ ਟਰਮ, ਸ਼ਾਰਟ ਟਰਮ ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਇਹ ਆ ਕਿ ਜਿਹੜੇ ਲੋਕੀ ਸ਼ਾਰਟ ਟਰਮ ਸੋਚਦੇ ਆ ਵੀ ਜੇ ਸਾਡੇ ਕਿਤੇ ਕੰਟੈਕਟ ਹੈਗੇ ਆ, ਤੇ ਆਪਾਂ ਉਹਨਾਂ ਤੋਂ ਨਿੱਜੀ ਕੋਈ ਲਾਹਾ ਲੈ ਲਈਏ। ਪੈਸਾ ਅਗੇਨ ਆਪਾਂ ਪਿਛਲੇ ਟਾਕ ਸ਼ੋ ਵਿੱਚ ਵੀ ਗੱਲ ਕਰਦੇ ਕਿ ਤੀਜੀ ਚੌਥੀ ਪੀੜ੍ਹੀ ਬਾਅਦ ਤੇ ਉਹਨੇ ਆਪਣੇ ਹੱਥ ਬਦਲ ਹੀ ਲੈਣੇ ਹੁੰਦੇ ਆ। ਹੂੰ, ਪਰ ਹੂੰ, ਜੇ ਹੂੰ। ਕੁਛ ਅਸੀਂ ਕਮਿਊਨਿਟੀ ਦੇ ਤੌਰ ਦੇ ਉੱਤੇ, ਸਾਂਝੇ ਤੌਰ ਦੇ ਉੱਤੇ ਕਰਾਂਗੇ, ਤੇ ਅਸੀਂ ਵੀ ਤੇ ਉਸ ਪਾਰਟ ਹੈਗੇ ਆ ਕਮਿਊਨਿਟੀ ਦਾ। ਤੇ ਇਹ ਆ ਕਿ ਜਦੋਂ ਵਧਾਂਗੇ, ਸਾਰੇ ਇਕੱਠੇ ਵਧਾਂਗੇ, ਤੇ ਫਿਊਚਰ ਸਾਡਾ ਐਜ਼ ਅ ਕਮਿਊਨਿਟੀ, ਐਜ਼ ਅ ਸਿਟੀਜ਼ਨ ਹੈ ਨਾ, ਉਹ ਸਾਡਾ ਵਧੀਆ ਹੀ ਹੋਊਗਾ। ਜੀ, ਬਿਲਕੁਲ। ਸੋ ਹਰਵਿੰਦਰ, ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਇੱਥੇ ਹੁਣ ਸਮਾਪਤ ਆ, ਤੇ ਬਹੁਤ-ਬਹੁਤ ਧੰਨਵਾਦ ਗੱਲਾਂ ਬਾਤਾਂ ਕਰਨ ਦੇ ਲਈ। ਸੋ ਸਾਰੇ ਜਣੇ ਸੁਚੇਤ ਰਿਹਾ ਕਰੋ, ਅਲਰਟ ਰਿਹਾ ਕਰੋ ਕੀ ਚੱਲ ਰਿਹਾ ਹੈ, ਤੇ ਨਵੀਂ ਟੈਕਨੋਲੋਜੀਜ਼ ਜਿਹੜੀਆਂ ਆ ਰਹੀਆਂ ਉਹਨੂੰ ਸਿੱਖੀਏ। ਤੇ ਜਿਸ ਗੱਲ ਤੋਂ ਸ਼ੁਰੂਆਤ ਕੀਤੀ ਸੀ, ਥਰਾਈਵ ਕਰਨ ਵਾਲੀ, ਪ੍ਰਫੁੱਲਤ ਹੋਣ ਵਾਲੀ, ਅੱਗੇ ਵਧਣ ਵਾਲੀ, ਉਸੇ ਦੇ ਨਾਲ ਹੀ ਉਸ ਗੱਲ ਦੇ ਨਾਲ ਆਪਾਂ ਐਂਡ ਕਰਦੇ ਹਾਂ ਤੇ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਜੀ, ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ।